बिना अमल दे नहीं नजात तेरी मारिया जाएगा कुतुब दिया बेटिया होए। मुल्लां अते मशालची दोवें इक्को ही चित लोकां करदे चानना ते आप हनेरे नित जिउंदियां ना ढोई हाँ जी ते मोया सुहागन होई। कि जिहदी जिउंदियां अपने खामन तक पहुँच नहीं, खामद ਉਹਨੂੰ ਪੱਲੇ ਨਹੀਂ ਬੰਦਾ। ਜਦੋਂ ਮਰ ਜਾਏ ਤੇ ਫਿਰ ਖਾਮਦ ਉਹਦਾ ਕੋਲ ਆ ਕੇ ਪਿਆ ਆਖੇ ਵੀ ਯਾਰ ਮੈਨੂੰ ਬੜਾ ਦੁੱਖ ਲੱਗਾ। ਕੱਕੀ ਜਿਹੀ ਕਾਲੀ ਨਹੀਂ ਹਾਂਜੀ ਤੇ ਛੱਟੇ ਜਿਹੀ ਨਾਲੀ ਨਹੀਂ। ਹੱਥ ਨਾਲ ਜਿਹੜਾ ਬੀਜ ਦੇਈਦਾ ਉਹਦੇ ਨਾਲ ਉਹ ਬੀਜ ਜਿਹੜਾ ਨਾਲੀ ਜਿਹੀ ਹਲ ਦੇ ਮਗਰ ਜੰਗੀ ਦੇ ਨਾਲ ਬੰਨ ਕੇ ਦਿੰਦੇ ਨੇ ਨਾ, ਉਹ ਨਹੀਂ ਰਲ ਸਕਦੀ। ਬੂਰੀ ਮੱਝ ਜਾਂ ਕੱਕੀ ਮੱਝ ਕੋਈ ਇੱਕੋ ਹੀ ਰੰਗ ਹੈ ਨਾ। ਹਾਂਜੀ ਹਾਂਜੀ। ਉਹਦੇ ਨਾਲ ਕਾਲੀ ਮੱਝ ਨਹੀਂ ਰਲ ਸਕਦਾ। ਰੰਗ ਮੁਸ਼ਕੀ ਨਾ ਖੰਗ ਨਾ ਖੁਸ਼ਕੀ। ਜਿਹੜੇ ਲੋਕਾਂ ਦਾ ਇਹ ਰੰਗ ਏ ਜ਼ਾਹਰ ਉਹਨਾਂ ਅੱਗੇ ਹੀ ਮਤਲਬ ਹੈ ਕਿ ਧੁੱਫਾਂ ਦੇ ਇੰਨੀਆਂ ਜਰੀਆਂ ਨੇ, ਉਹਨਾਂ ਦਾ ਸਾਰਾ ਜਿਹੜਾ ਇਮਿਊਨ ਸਿਸਟਮ ਹੈ ਉਹ ਤਗੜਾ ਹੋ ਗਿਆ ਬੜਾ। ਹਾਂਜੀ ਇਸ ਵਾਸਤੇ ਉਹਨੂੰ ਆ ਛੋਟੀ ਮੋਟੀ ਬਿਮਾਰੀ ਜਿਹੜੀ ਆ ਕੱਖ ਨਹੀਂ ਆਂਦੀ। ਰਿਜ਼ਕ ਨਾ ਵੇਖੀਏ, ਹਾਂਜੀ ਕਰਤੂਤ ਵੇਖੀਏ। ਜਿਸ ਤਰ੍ਹਾਂ ਅੱਜ ਕੱਲ ਲੋਕੀ ਪਈ ਆਂਦੇ ਨੇ ਰਿਜ਼ਕ ਮਰਬੇ ਉਹਦੇ ਇੰਨੇ ਨੇ, ਜ਼ਮੀਨ ਉਹਦੀ ਇੰਨੀ ਹੈ, ਕੋਠੀਆਂ ਇੰਨੀਆਂ ਨੇ, ਕਾਰਾਂ ਇੰਨੀਆਂ ਨੇ। ਇਹ ਨਹੀਂ ਵੇਂਦੇ ਵੀ ਇਹਨੇ ਕਿਸ ਤਰ੍ਹਾਂ ਕਮਾਈਆਂ ਨੇ, ਕਿਸ ਤਰ੍ਹਾਂ ਲਿਆਂਦੀਆਂ ਨੇ। ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ ਤੇ ਸ਼ਾਗਿਰਦ ਮਖਦੂਮ ਕਸੂਰ ਦਾ ਏ। ਉਹ ਕੋਈ ਹੋਰ ਸਨ ਪਾਕ ਪ੍ਰੀਤ ਵਾਲੇ ਚੰਮ ਸੁੱਕ ਗਏ ਜਿਨ੍ਹਾਂ ਖਲੋਤਿਆਂ ਦੇ। ਅੜੀਏ ਉਹਨਾਂ ਵੀ ਕਦੇ ਕੁਝ ਖੱਟਿਆ ਏ ਜਿਹੜੇ ਕਰਨ ਗੱਲਾਂ ਵਾਂਗ ਤੋਤਿਆਂ ਦੇ। बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, गुड मॉर्निंग ते नमस्कार। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू किए जान वाले ताडे अपने यूट्यूब चैनल मेला टीवी दे उत्ते तानू दिल दियां डुंगियाइयां तो सत बिस्मिल्ला ते जी आयां नू आखने आ। प्यारिओ साडी ये बेनती है भई अपने इस चैनल नू सबसक्राइब कर लवो, नाल बनया होया घंटी का निशान जरूर दबाया जे ताकि साडे तमाम नोटिफिकेशनस ताडे ताईं अपड़ सकन। प्यारिओ साडे विलॉग्स नू लाइक ते शेयर भी करया करो ते अपने कमेंट्स सानू जरूर भिजवाया करो जिहड़े कि साडे लई बड़ी हलाशेरी दा मूजब हुंदे ने। ते नाले असीं ताडे कमेंट्स ते ताडी गाइडेंस दे चानने अपनी गल बात नू मजीद निखारन शिंगारन ते सवारन दा आर ते यतन भी करते रहने आ। साहिबो साडे एक बड़े प्यारे, बड़े हेजले, बड़े निगे ते उगे सज्जन डॉक्टर अब्दुल रऊफ तारक साहब होरां ने पीर वारिस शाह सैयद दा एक बड़ा ही मत भरिया मिसरा सानू भिजवाया है तो सानू ये हुक्म दिता है, साथों ये मंग की है भी उहदा तर्जमा ते शरा असी ताडे हजूर ताडी सेवा दे विच बयान करिए। मिसरा इंजे पीर होरी फरमांदे ने भी बिना अमल दे नहीं नजात तेरी मारिया जाएगा कुतुब दिया बेटिया होए। साहिबो साडे जिहड़े पंजाबी जुबान दे अदब दे लिटरेचर दे पारख ने, पड़चोली ने, मुहक्किकीन ने, रिसर्चर्स ने, उन्होंने पीर वारिस शाह दे इस मिसरे तो दो मतलब अखज़ कीते ने, दो मतलब कड्ढे ने। एक मतलब तो यह वे भी वो आखदे ने भी कुतुब शाह जिहड़ा लफज वरतिया गया है इस मिसरे दे विच वो वारिस शाह साहब सैयद दे वालिद साहब दा नां सी। पीर वारिस शाह सैयद साडी माँ बोली दे बड़े वड्डे, बड़े महान कीवी हो गुजरे ने, लेकिन
ਦੁੱਖ ਇਸ ਗੱਲ ਦਾ ਹੈ ਵੀ ਉਹਨਾਂ ਦੇ ਹਾਲਾਤ ਤੇ ਜ਼ਿੰਦਗੀ ਬਾਰੇ ਤਾਰੀਖ ਮੂੰਹ 'ਚ ਘੁੰਗਣੀਆਂ ਪਾ ਕੇ ਖਲੋਤੀ ਹੋਈ ਹੈ। ਸਾਨੂੰ ਕੱਖ ਪਤਾ ਨਹੀਂ ਲੱਗਦਾ। ਉਹਨਾਂ ਬਾਰੇ ਜੋ ਕੁਝ ਵੀ ਸਾਨੂੰ ਪਤਾ ਲੱਗਾ ਹੈ ਉਹ ਸਾਡੇ ਰਿਸਰਚਰਸ ਨੇ, ਮੁਹੱਕਿਕੀਨ ਨੇ, ਪਾਰਖਾਂ ਤੇ ਪੜਚੋਲੀਆਂ ਨੇ ਉਹਨਾਂ ਦੇ ਸ਼ੇਰਾਂ ਦੇ ਵਿੱਚੋਂ ਹੀ ਕੱਢਿਆ ਹੈ। ਜਿਵੇਂ ਪੀਰ ਵਾਰਿਸ ਸ਼ਾਹ ਦਾ ਇੱਕ ਮਿਸਰਾ ਹੈ ਕਿ ਵਾਰਿਸ ਸ਼ਾਹ ਵਸਨੀਕ ਜੰਡਿਆਲੜੇ ਦਾ ਤੇ ਸ਼ਾਗਿਰਦ ਮਖਦੂਮ ਕਸੂਰ ਦਾ ਹੈ। ਇੱਥੋਂ ਸਿੱਟਾ ਕੱਢਿਆ ਗਿਆ ਵੀ ਪੀਰ ਵਾਰਿਸ ਸ਼ਾਹ ਸੈਯਦ ਜੰਡਿਆਲਾ ਸ਼ੇਰ ਖਾਂ ਦੇ ਰਹਿਣ ਵਾਲੇ ਸਨ ਔਰ ਮਖਦੂਮ ਗੁਲਾਮ ਮੁਰਤਜ਼ਾ ਕਸੂਰੀ ਹੋਰਾਂ ਦੇ ਸ਼ਾਗਿਰਦ ਸਨ, ਜਿਨ੍ਹਾਂ ਦੇ ਸ਼ਾਗਿਰਦ ਰਸ਼ੀਦ ਕੇ ਹਜ਼ਰਤ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਸੈਯਦ ਵੀ ਸਨ। ਇਹ ਵਾਰਿਸ ਸ਼ਾਹ ਦੇ ਆਪਣੇ ਇੱਕ ਮਿਸਰੇ ਤੋਂ ਹੀ ਇਸ ਦੋਵੇਂ ਗੱਲਾਂ ਕੱਢੀਆਂ ਗਈਆਂ। ਸਾਹਿਬੋ ਇਸੇ ਤਰ੍ਹਾਂ ਹੀ ਵਾਰਿਸ ਸ਼ਾਹ ਜਿਹੜਾ ਫਰਮਾਇਆ ਹੈ ਵੀ ਬਿਨਾਂ ਅਮਲ ਦੇ ਨਹੀਂ ਨਜਾਤ ਤੇਰੀ, ਮਾਰਿਆ ਜਾਏਗਾ ਕੁਤਬ ਦਿਆ ਬੇਟਿਆ ਹੋਏ। ਤੇ ਰਿਸਰਚਰਸ ਆਖਦੇ ਨੇ ਕਿ ਵਾਰਿਸ ਸ਼ਾਹ ਸਾਹਿਬ ਦੇ ਵਾਲਦ ਸਾਹਿਬ ਦਾ ਨਾਂ ਸੀ ਸੈਯਦ ਕੁਤਬ ਸ਼ਾਹ। ਤੇ ਵਾਰਿਸ ਸ਼ਾਹ ਹੋਰੀ ਆਪਣੇ ਇਸ ਮਿਸਰੇ 'ਚ ਪਾ ਫਰਮਾਉਂਦੇ ਨੇ ਭਈ ਅਮਲ ਨੇਕ ਨਾ ਕਰੇਗਾ ਤੇਰੇ ਪੱਲੇ ਭਲਾਈ ਤੇ ਖੈਰ ਦੇ ਅਮਲਾਂ ਦਾ ਜ਼ਖੀਰਾ ਨਹੀਂ ਹੋਵੇਗਾ, ਖਜ਼ਾਨਾ ਤੇਰੇ ਪੱਲੇ ਨਹੀਂ ਹੋਵੇਗਾ ਨੇਕ ਅਮਲਾਂ ਦਾ, ਤੇ ਤੇਰੀ ਹਸ਼ਰ ਦੇ ਦਿਹਾੜੇ ਨਜਾਤ ਨਹੀਂ ਹੋਣੀ ਕੁਤਬ ਸ਼ਾਹ ਦੇ ਆ ਪੁੱਤਰਾ। ਇਸੇ ਹੀ ਮਿਸਰੇ ਦਾ ਕੁਝ ਮੁਤਰਜਮੀਨ ਜਿਹੜੇ ਨੇ ਉਹਨਾਂ ਨੇ ਤਰਜਮਾ ਥੋੜਾ ਜਿਹਾ ਵੱਖਰਾ ਕੱਢਿਆ। ਉਹ ਆਖਦੇ ਨੇ ਵੀ ਬਿਨਾਂ ਅਮਲ ਦੇ ਨਹੀਂ ਨਜਾਤ ਤੇਰੀ, ਮਾਰਿਆ ਜਾਏਗਾ ਕੁਤਬ ਦੇ ਆ ਬੇਟਿਆ ਹੋਏ। ਭਈ ਜੇ ਨੇਕ ਅਮਲ ਨਾ ਇਸ ਦਾਰੁਲ ਅਮਲ ਦੇ ਵਿੱਚ ਤੂੰ ਕੀਤੇ, ਇਹ ਦੁਨੀਆ ਜਿਹੜੀ ਕਿ ਮਿਜ਼ਰਾਤੁਲ ਆਖਰਤ ਹੈ, ਆਖਰਤ ਦੀ ਖੇਤੀ ਹੈ, ਇੱਥੇ ਤੂੰ ਨੇਕ ਅਮਲ ਨਾ ਕੀਤੇ ਤੇ ਭਾਵੇਂ ਤੂੰ ਕੁਤਬ ਦਾ ਪੁੱਤਰ ਹੋਵੇਂਗਾ, ਭਾਵੇਂ ਕਿਸੇ ਅਬਦਾਲ ਦਾ, ਕਿਸੇ ਵਲੀ ਦਾ, ਕਿਸੇ ਗੌਸ ਦਾ, ਤੇਰੀ ਨਜਾਤ ਮੁਮਕਿਨ ਨਹੀਂ। ਬਿਨਾਂ ਅਮਲ ਦੇ ਨਹੀਂ ਨਜਾਤ ਤੇਰੀ, ਮਾਰਿਆ ਜਾਏਗਾ ਕੁਤਬ ਦੇ ਬੇਟਿਆ ਹੋਏ। ਤੁਸੀਂ ਵੇਖੋ ਨਾ ਕਿ ਹਜ਼ਰਤ ਨੂਹ अलैहिस्सलाम किन्ने जय्यद पैगंबर ते उन्होंने बेटे नूं भी माफ़ी ना मिली। वजह भी अतीउल्लाह व अतीउर रसूल दे उत्ते कारबंद नहीं सी। ते नेक अमल की ने प्यारिओ, अल्लाह पाक दे हुक्म दी ते नबी पाक दे हुक्म दी इताअत ते फरमा बरदारी करनी। इहो ही गल दसी गई है। अजिहा आलम जिहड़ा बेअमल है उहदे बारे च पीर बुल्ले शाह साहब सैयद फरमांदे ने कि मुल्ला अते मशालची दोवें इक्को ही चित लोकां करदे चानना ते आप हनेरे नित। साहिबो, इंसानी हयाती दा कोई निज़ाम, साडी फिक्र दा कोई मंशूर, साडी सोच ते साडी अकल ते साडी मत दी कोई भी उडारी, कोई भी पक्ष उन्नी देर तकर लुकाई दे विच मकबूले आम नहीं हो सकदा, लोकां नूं मुतासर नहीं कर सकदा, जिन्नी देर तकर असी अपने अमल दी शरीनी ते चाशनी उहदे विच ना घोलीए। तुसी वेखो ना, अंगीठी है वो पहले आप अंगियारे बन के भखदी है, उदों बाद सोहणिओ सारे कमरे नूं निगाह कर देंदी है। तीली है पहले आप सड़दी है, अपना आप जलांदी है, फिर दूजिਆਂ ਨੂੰ ਅੱਗ ਲਾਂਦੀ है। सो अर्ज मैं कर रहा सां कि साडी गुफ्तगू उन्नी देर तकर अल्लाह पाक दे बंदियां दे दिलां दे विच पाए जान वाले सीमाब नूं बेकरार नहीं कर सकदी, मुस्तरब नहीं कर सकदी, जिन्नी देर तकर साडे अपने सीने दे विच अमल दा सोज ते अल्लाह पाक सच्चे साहिब दे इश्क दी आतश ना भखदी होवे। बड़े बड़े वड्डे फलसफी, उन्हां बड़े बड़े वड्डे नज़रिए दिते, लेकिन वो अपनी मौत आपू मर गए।
ਤੇ ਹਜ਼ਰਤ ਮੁਹੰਮਦ ਮੁਸਤਫਾ ਸਾਡੀ ਸੱਚੀ ਸਰਕਾਰ ਸੱਲੱਲਾਹੁ ਅਲੈਹਿ ਵ ਆਲਿhi ਵ ਅਸਹਾਬਿhi ਵ ਅਜ਼ਵਾਜਿhi ਵ ਬਾਰਿਕ ਵਸੱਲਮ, ਉਹਨਾਂ ਦੇ ਨਜ਼ਰੀਆਤ, ਉਹਨਾਂ ਦੇ ਦੀਨੀ ਅਹਕਾਮਾਤ ਜਿਹੜੇ ਕਿ ਅੱਲਾਹ ਪਾਕ ਦੇ ਹੁਕਮ ਸਨ, ਅੱਜ ਵੀ ਲੋਕਾਂ ਨੂੰ ਮੁਤਾਸਰ ਕਰਦੇ ਨੇ। ਸੱਚੇ ਸਾਹਿਬ ਦੀ ਹਯਾਤੀ ਦਾ ਕੋਈ ਇੱਕ ਪੱਖ ਦੱਸੋ ਜਿਹੜਾ ਲੁਕਾਈ ਤੋਂ ਓਲੇ ਹੋਵੇ। ਚਿੱਟੀ ਦੁੱਧ ਚਾਨਣੀ ਵਾਂਗੂ ਆਪ ਦੀ ਹਯਾਤੀ ਦਾ ਹਰ ਪਹਿਲੂ ਸਾਡੇ ਸਾਹਮਣੇ ਹੈ। ਸਾਰੀ ਹਯਾਤੀ ਨਬੀ ਪਾਕ ਜੀ ਨੇ ਉਹ ਗੱਲ ਆਖੀ ਨਹੀਂ ਜਿਹਦੇ ਉੱਤੇ ਆਪੂ ਅਮਲ ਨਹੀਂ ਕੀਤਾ। ਇਹੋ ਹੀ ਪੀਰ ਵਾਰਿਸ ਸ਼ਾਹ ਸਾਹਿਬ ਸੈਯਦ ਦੇ ਇਸ ਮਿਸਰੇ ਦੇ ਵਿੱਚ ਸਾਨੂੰ ਸਮਝਾਇਆ ਗਿਆ ਹੈ। ਪਿਆਰੇ ਨਬੀ ਪਾਕ ਇਹ ਵੀ ਤੇ ਸਾਨੂੰ ਫਰਮਾਇਆ ਸੀ ਕਿ ਮਿਹਰਾਜ ਦੇ ਸਫ਼ਰ ਦੇ ਵਿੱਚ ਮੈਂ ਅਜੇ ਕੁਝ ਲੋਕ ਵੇਖੇ ਜਿਨ੍ਹਾਂ ਦੇ ਹੋਂਠ ਅੱਗ ਦੀਆਂ ਕੈਂਚੀਆਂ ਦੇ ਨਾਲ ਕਤਰੇ ਜਾ ਰਹੇ ਸਨ, ਤੇ ਮੇਰੀ ਸਰਕਾਰ ਦੇ ਪੁੱਛਣ ਤੇ ਦੱਸਿਆ ਗਿਆ ਇਹ ਅਜੇ ਆਲਮ ਨੇ ਜਿਹੜੇ ਅਮਲ ਨਹੀਂ ਸਨ ਕਰਦੇ, ਬੋਲਦੇ ਬੜਾ ਸਨ ਲੇਕਿਨ ਉਹਦੇ ਤੇ ਅਮਲ ਪੈਰਾ ਨਹੀਂ ਸਨ ਹੁੰਦੇ, ਤੋਤਿਆਂ ਵਾਂਗੂ। ਉਹ ਇੱਕ ਸ਼ੇਰ ਬੜਾ ਹੀ ਪਿਆਰਾ ਹੈ, ਉਹ ਕੋਈ ਹੋਰ ਸਨ ਪਾਕ ਪ੍ਰੀਤ ਵਾਲੇ ਚੰਮ ਸੁੱਕ ਗਏ ਜਿਨ੍ਹਾਂ ਖਲੋਤਿਆਂ ਦੇ, ਅੜੀਏ ਉਹਨਾਂ ਵੀ ਕਦੇ ਕੁਝ ਖੱਟਿਆ ਹੈ ਜਿਹੜੇ ਕਰਨ ਗੱਲਾਂ ਵਾਂਗ ਤੋਤਿਆਂ ਦੇ। ਤੇ ਸਾਹਿਬੋ ਅਜਿਹੇ ਆਲਮ ਜਿਹੜੇ ਲੋਕਾਂ ਨੂੰ ਆਪਣੀ ਗੁਫ਼ਤਗੂ ਦੇ ਨਾਲ ਮੁਤਾਸਰ ਤੇ ਕਰਦੇ ਨੇ ਤੇ ਚੰਗੇ ਵੱਡੇ ਮੁਆਵਜ਼ੇ ਵੀ ਲੈਂਦੇ ਨੇ, ਤਕਰੀਰ ਜਿੱਥੇ ਕਰਨ ਜਾਂਦੇ ਨੇ ਉੱਥੇ ਜਾਣ ਦੇ ਲੱਖਾਂ ਦੇ ਵਿੱਚ ਪੈਸੇ ਲੈਂਦੇ ਨੇ, ਲੇਕਿਨ ਬਾਅਮਲ ਨਹੀਂ ਹੁੰਦੇ, ਆਪਣੇ ਅਮਲ ਤੋਂ ਅਗਲੇ ਨੂੰ ਮੁਤਾਸਰ ਨਹੀਂ ਕਰਦੇ। ਉਹਨਾਂ ਦੀਆਂ ਗੱਲਾਂ ਵਕਤੀ ਤੌਰ ਤੇ ਰਸ ਘੋਲਦੀਆਂ ਹੋਣਗੀਆਂ ਸਮਾਤਾਂ ਦੇ ਵਿੱਚ, ਲੇਕਿਨ ਲੋਕ ਫਰਾਮੋਸ਼ ਜਲਦੀ ਕਰ ਜਾਂਦੇ ਨੇ। ਜਿਹੜਾ ਅਮਲ ਕਰਕੇ ਵਹਾਏ ਉਹਦੇ ਤੋਂ ਦੁਨੀਆ ਨਾ ਸਿਰਫ ਮੁਤਾਸਰ ਹੁੰਦੀ ਹੈ ਬਲਕਿ ਉਹਦੇ ਅਮਲ ਦੀ ਫਿਰ ਨਕਲ ਵੀ ਕਰਦੀ ਹੈ। ਤੇ ਸਾਹਿਬੋ ਇਹ ਵੀ ਤੇ ਸਾਡੇ ਬਾਬਾ ਜੀ ਨੇ ਫਰਮਾਇਆ ਹੈ ਨਾ ਕਿ ਉੱਥੇ ਅਮਲਾਂ ਦੇ ਹੋਣੇ ਨੇ ਨਬੇੜੇ, ਕਿਸੇ ਨੇ ਤੇਰੀ ਜ਼ਾਤ ਪੁੱਛਣੀ। ਇਹੋ ਹੀ ਗੱਲ ਪੀਰ ਵਾਰਿਸ ਸ਼ਾਹ ਪੇ ਆਖਦੇ ਨੇ ਵੀ ਬਿਨਾਂ ਅਮਲ ਦੇ ਨਹੀਂ ਨਜਾਤ ਤੇਰੀ, ਮਾਰਿਆ ਜਾਏਗਾ ਕੁਤਬ ਦਿਆ ਬੇਟਿਆ ਹੋਏ, ਮਾਫੀ ਕੋਈ ਨਹੀਂ। ਅਤੀਉल्ला व ਅਤੀਉਰ ਰਸੂਲ ਕਰੇਗਾ ਤੇ ਫੇਰ ਹੀ ਨਜਾਤ ਹੈ। ਪਿਆਰਿਓ ਤੁਸੀਂ ਇੱਕ ਖੂਬਸੂਰਤ ਜਿਹਾ ਛੋਟਾ ਜਿਹਾ ਇੱਕ ਲਾਈਨ ਭੇਜ ਦਿੰਦੇ ਹੋ, ਲੇਕਿਨ ਇਹਦੇ ਤੇ ਇੰਨੀ ਜ਼ਿਆਦਾ ਗੱਲ ਹੋ ਸਕਦੀ ਏ ਭਈ ਬਾਕੀ ਸਾਰਾ ਤੇ ਫਿਰ ਪ੍ਰੋਗਰਾਮ ਦਾ ਵੇਲਾ ਜਿਹੜਾ ਉਹ ਇਸੇ ਮਿਸਰੇ ਦੀ ਤਸ਼ਰੀਹ ਦੇ ਵਿੱਚ ਹੀ ਨਿਕਲ ਜਾਵੇਗਾ। ਤੁਸਾਂ ਅਖਾਣ ਵੀ ਭਿਜਵਾਏ ਨੇ, ਤੁਹਾਡੇ ਸਵਾਲ ਵੀ ਸਾਨੂੰ ਮੌਸੂਲ ਹੋਏ ਨੇ, ਤੇ ਆਓ ਗੱਲਬਾਤ ਨੂੰ ਇੱਥੇ ਹੀ ਮੁਕਾਨੇ ਆ ਤੇ ਚਲੀਏ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ, ਤੇ ਬਾਕੀ ਗੱਲਾਂ ਬਾਤਾਂ ਤੇ ਆਪਣੇ ਬਾਕੀ ਵਿਚਾਰ ਉੱਥੇ ਚੱਲ ਕੇ ਤੁਹਾਡੇ ਨਾਲ ਸਾਂਝੇ ਕਰਾਂਗੇ। ਆਓ ਸਾਡੇ ਨਾਲ ਚਲੀਏ ਗਖੜ ਵਾਲੀ। अस्सलामु अलैकुम जनाबे अली जी। बिस्मिल्लाह जी। डॉक्टर साहब जी आया ਨੂੰ जी, खैर होवे ਤੁਹਾਡੀ। बड़ी मेहरबानी जनाब बाजवा साहब। बाजवा साहब ਅੱਜ ਪਹਿਲੇ ਨੇ ਦੋ ਤਰ੍ਹਾਂ ਸਵਾਲ ਜੀ ਜੀ ਜੀ, ਕਿਉਂਕਿ ਸਾਡੇ ਪਿਆਰੇ ਵੇਖਣ ਵਾਲੇ ਜਿਹੜੇ ਨੇ ਨਾ ਸਾਰੇ ਉਹ ਪੰਜਾਬੀ ਜ਼ੁਬਾਨ ਨਾਲ ਹੁਣ ਪਿਆਰ ਕਰਦੇ ਨੇ ਪਏ ਔਰ ਲਫ਼ਜ਼ ਸਿੱਖਣਾ ਚਾਹੁੰਦੇ ਨੇ। ਉਹ ਆਂਦੇ ਨੇ ਜੀ ਸਾਨੂੰ ਬਾਬਾ ਜੀ ਕੋਲੋਂ ਇਹ ਲਫ਼ਜ਼ ਪੁੱਛ ਕੇ ਦੱਸੋ, ਕੋਈ ਆਂਦਾ ਜੀ ਬਾਜਵਾ ਸਾਹਿਬ ਕੋਲੋਂ ਇਹ ਲਫ਼ਜ਼। ਅੱਜ ਜਨਾਬ ਸਾਡੇ ਬੜੇ ਇੱਕ ਪਿਆਰੇ ਵੇਖਣ ਵਾਲੇ ਨੇ, ਸ਼ਹਜ਼ਾਦ ਭੱਟੀ ਸਾਹਿਬ ਫੈਸਲਾਬਾਦ ਹੁੰਦੇ ਨੇ ਜੀ। ਉਹਨਾਂ ਦੋ ਲਫ਼ਜ਼ ਘੱਲੇ ਨੇ। ਉਹਨਾਂ ਆਖਿਆ ਜੀ ਅਸੀਂ ਨਿੱਕੇ ਹੁੰਦਿਆਂ ਤੋਂ ਇੱਕ ਲਫ਼ਜ਼ ਸੁਣਨੇ ਆ, ਇਹ ਫੱਫੇ ਕੁੱਟਣੀ। ਹਾਂਜੀ, ਫੱਫੇ ਕੁੱਟਣੀ, ਫਫੜੇ ਕਰਨੇ ਜਿਹੜੇ ਨੇ ਨਾ, ਫਫੜੇ ਕਰਨੇ ਹੁੰਦਾ ਝੂਠਾ ਪਿਆਰ ਕਿਸੇ ਨੂੰ ਵਿਖਾਣਾ। ਫਫੜੇ ਕਰਨੇ, ਫਲਾਣੀ ਬੜੀ ਫਫੜੇ ਬਾਜ਼ ਏ। ਹਾਂਜੀ, ਕਿ ਉਹ ਮਤਲਬ ਝੂਠਾ ਪਿਆਰ, ਮੇਰਾ ਪੁੱਤਰ, ਮੇਰੀ ਆ ਜਿੰਦ ਜਾਨ ਫਲਾਨ ਢੀਂਗ, ਲੇਕਿਨ ਅੰਦਰੋਂ ਉਹਦਾ ਬੋਲ ਤੇ ਤੋਲ ਸਾਵਾਂ ਨਹੀਂ ਹੁੰਦਾ। ਵਾਹ ਵਾਹ। ਹਾਂਜੀ, ਉਹ ਉੱਤੋਂ ਨਾ ਗੱਲਾਂ ਨਾਲ, ਜਿਵੇਂ ਬੁੱਲੇ ਸ਼ਾਹ ਨੇ ਕਿਹਾ, ਬੁੱਲਿਆ ਸਦਕੇ ਉਹਨਾਂ ਤੋਂ ਜਿਹੜੇ ਗੱਲੀ ਦੇਣ ਪਰਚਾ, ਉਹ ਜਿਹੜੀ ਗੱਲੀ ਬਾਤੀ ਤੁਹਾਡਾ ਦਿਲ ਮੋਹ ਲੈਣਾ ਤੇ ਨਿਆਣਿਆਂ ਨੂੰ ਐਵੇਂ ਹੀ ਪਿਆ ਨੇੜੇ ਨੇੜੇ ਕਰਕੇ
ਇਹ ਤੇ ਪੁੱਤਰ ਮੇਰਾ ਫਲਾਣੇ ਤੇ ਗਿਆ ਹੈ, ਜੀ, ਜੀ। ਇਹ ਤੇ ਵੱਡੇ ਮਾਮੇ ਤੇ ਗਿਆ ਹੈ। ਜੀ, ਜੀ। ਅੱਛਾ, ਉਹਦੇ ਦਿਲ 'ਚ ਆਪਣੀ ਹਮਦਰਦੀ ਪੈਦਾ ਕਰਕੇ ਤੇ ਬਾਅਦ 'ਚ ਕੋਈ ਡੰਗ ਮਾਰਨ ਲਈ ਰਾਹ ਹਮਵਾਰ ਕਰਨ ਵਾਲੀ ਹਾਂਜੀ ਵੀ ਜਰਾ ਕੋਈ ਲਾਗੇ ਲੱਗੇਗਾ ਤੇ ਫੇਰ ਇਹਦਾ ਕੋਈ ਨੁਕਸਾਨ ਕਰਾਂਗੀ। ਇਹਨੂੰ ਆਂਦੇ ਨੇ ਫਫੇ ਕੁੱਟਣੀ, ਜਿਹੜੀ ਫਫੜੇਬਾਜ਼ ਰਨ ਹੋਵੇ ਹਾਂਜੀ, ਕਿ ਉਹ ਮਤਲਬ ਸੱਚਾ ਪਿਆਰ ਤੁਹਾਡੇ ਨਾਲ ਨਹੀਂ ਕਰ ਰਹੇ, ਉਹਦਾ ਅੰਦਰ ਤੇ ਬਾਹਰ, ਉਹਦਾ ਬੋਲ ਤੇ ਤੋਲ ਹਾਂਜੀ, ਉਹਦਾ ਮਤਲਬ ਆਖਣ ਤੇ ਕਰਨ ਬਰਾਬਰ ਨਹੀਂ, ਬਰਾਬਰ ਨਹੀਂ, ਬਰਾਬਰ ਨਹੀਂ। ਝੂਠੇ ਹੀ ਹੇਜ ਪਈ ਜਿਤਾਂਦੀ, ਝੂਠੇ ਹੇਜ ਪਈ ਜਿਤਾਂਦੀ ਏ ਤੇ ਜਿਤਾ ਕੇ ਅਸਲ ਜੋ ਵਾਰਦਾਤ ਲਈ ਰਾਹ ਸਿੱਧਾ ਕਰਦੀ ਏ ਵੀ ਮੈਂ ਇਹਨਾਂ ਮੁੰਡਿਆਂ ਨੂੰ ਮਤਲਬ ਇਹ ਹੈ ਕਿ ਵੇਖੋ ਨਾ, ਮਾਪੇ ਦੇ ਜਿੰਨਾ ਤਜਰਬਾ ਹੁੰਦਾ ਜ਼ਿੰਦਗੀ ਦਾ, ਮਾਂ ਪਿਓ ਉਹ ਵੱਧ ਕੇ ਅੱਗੋਂ ਨਿਆਣਿਆਂ ਨੂੰ ਪਈ ਜੱਫੀਆਂ ਪਾਏਗੀ। ਆ ਤੇ ਮੇਰਾ ਪੁੱਤਰ ਆਪਣੇ ਵੱਡੇ ਮਾਮੇ ਤੇ ਗਿਆ ਹੀ, ਤਾਂ ਕਿ ਉਹਦੀ ਮਾਂ ਨੂੰ ਵੀ ਥੋੜੀ ਜਿਹੀ ਉਹਦੇ ਚ ਹਮਦਰਦੀ ਹੋਏ। ਇਹ ਸਾਰੀਆਂ ਗੱਲਾਂ ਕਰ ਕਰਕੇ ਤਾਂ ਕਿ ਉਹਦਾ ਇਹ ਹੁੰਦਾ ਵੀ ਕੱਲ ਨੂੰ ਮੈਂ ਕੋਈ ਬਾਤ ਤਗੜਾ ਕੰਮ ਫਿਰ ਇਹਨੂੰ ਦੱਸਾਂਗੀ ਹਾਂਜੀ, ਤੇ ਸ਼ੀਸ਼ੇ 'ਚ ਲਾ ਕੇ ਕੋ ਕੰਮ ਕੱਢਾਂਗੇ ਤੇ ਮੈਂ ਕੋ ਠੱਗਾਂਗੀ ਇਹਨਾਂ ਤੋਂ, ਉਹਨੂੰ ਆਂਦੇ ਨੇ ਫਫੇ ਕੁੱਟਣੀ। ਤੇ ਬਾਜਵਾ ਸਾਹਿਬ ਜਿਹੜੀ ਜਨਾਨੀ ਲਗਾਈ ਬੁਝਾਈ ਕਰਦੀ ਹੈ, ਇੱਧਰ ਜਾ ਕੇ ਹੋਰ ਗੱਲ ਸੁਣਾ ਛੜੀ, ਇੱਧਰ ਉਹਨੂੰ ਵੀ ਆਂਦੇ ਨੇ, ਇਹ ਵੀ ਉਹੀ ਹੈ ਨਾ ਜੀ, ਇਹ ਵੀ ਉਹੀ ਫਫੜੇਬਾਜ਼। ਯਾਨੀ ਫਫੜਾ ਕੀ ਹੈ, ਜੋ ਗੱਲ ਅਸਲ 'ਚ ਨਹੀਂ ਉਹ ਕਰਕੇ ਅਗਲੇ ਨੂੰ ਵਿਖਾਣੀ। ਵਾਹ ਹਾਂਜੀ, ਫਫੜੇ। ਇੱਕ ਲਫ਼ਜ਼ ਹੋਰ ਉਹਨਾਂ ਘੱਲਿਆ ਕਿ ਮੇਮੋ ਠੱਗਣੀ। ਹਾਂਜੀ, ਮੇਮ ਸਾਡੇ ਖਿਆਲ 'ਚ ਤਸੱਵਰ 'ਚ ਮਤਲਬ ਹੈ ਕਿ ਮੇਮ ਤੇ ਸਾਹਬ, ਕਿਉਂਕਿ ਅਸੀਂ ਗੁਲਾਮੀ ਹੰਢਾਈ ਅੰਗਰੇਜ਼ਾਂ ਦੀ, ਤੇ ਇੱਥੇ ਮੇਮਾਂ ਤੇ ਸਾਹਬਾਂ ਨੂੰ ਭਾਵੇਂ ਉਹ ਕੋਈ ਮਤਲਬ ਉਹ ਸੜਕਾਂ ਤੇ ਝਾੜੂ ਫੇਰਨ ਵਾਲਾ ਹੀ ਖਾਨਦਾਨ ਕਿਉਂ ਨਾ ਹੋਵੇ ਹਾਂਜੀ, ਉਹਨਾਂ ਆਖਣਾ ਅਸੀਂ ਮੇਮ ਆਈਏ ਤੇ ਸਾਹਬ ਆਇਆ, ਤੋਂ ਮੇਮ ਤੋਂ ਮੇਮੋ, ਕਿਉਂ ਜ਼ਾਰੀ ਪੱਖੋਂ ਤੇ ਬੜੀ ਖੂਬਸੂਰਤ ਹੈ ਤੇ ਬੜੀ ਬਣ ਠੱਡ ਕੇ ਰਹਿੰਦੀ ਹੈ। ਇਹ ਉਹਦਾ ਸਾਰਾ ਜਿਹੜਾ ਰੂਪ ਰੰਗ ਹੈ ਨਾ, ਉਹ ਮਤਲਬ ਇਹ ਉਹਦੇ ਅਮਲ ਦੇ ਮੁਤਾਬਕਤ ਨਹੀਂ ਰੱਖਦਾ, ਜਿਹੜਾ ਉਹਦਾ ਅਮਲ ਹੈ ਉਹ ਠੱਗਣ ਵਾਲਾ ਹਾਂਜੀ। ਔਰ ਉਹ ਆਪਣੇ ਰੂਪ ਨੂੰ ਵਰਤ ਕੇ, ਉਹ ਆਪਣੀ ਖੂਬਸੂਰਤੀ ਨੂੰ, ਸੁੰਦਰਤਾ ਨੂੰ ਹਾਂਜੀ ਵਰਤ ਕੇ ਤੇ ਲੋਕਾਂ ਨੂੰ ਠੱਗੀਆਂ ਮਾਰਦੀ ਫਿਰਦੀ ਹੈ। ਉਹ ਮੇਮੋ ਠੱਗੀ। ਹਾਂਜੀ, ਵਾਹ ਵਾਹ ਵਾਹ। ਲਓ ਜੀ ਸ਼ਹਜ਼ਾਦ ਭੱਟੀ ਸਾਹਿਬ, ਤੁਹਾਨੂੰ ਵੀ ਤੁਹਾਡੇ ਦੋਵਾਂ ਸਵਾਲਾਂ ਦਾ ਜਵਾਬ ਮਿਲ ਗਿਆ ਹੋਣਾ ਹੈ, ਤੇ ਸਾਡੇ ਪਿਆਰੇ ਵੇਖਣ ਵਾਲਿਆਂ ਨੇ ਵੀ ਪੰਜਾਬੀ ਦੇ ਇਹ ਦੋਵੇਂ ਜਿਹੜੇ ਲਫ਼ਜ਼ ਨੇ ਇਹਨਾਂ ਦਾ ਤਰਜਮਾ ਸਿੱਖ ਲਿਆ ਬਾਜਵਾ ਸਾਹਿਬ ਕੋਲੋਂ। ਅਸੀਂ ਮਹਿਕੂਮ ਗੁਲਾਮ ਜੂ ਰਹੇ ਹਾਂ। ਬਾਜਵਾ ਸਾਹਿਬ ਪਾ ਫਰਮਾਉਂਦੇ ਨੇ ਅੰਗਰੇਜ਼ ਸਾਡੇ ਤੇ ਹੁਕਮਰਾਨ ਰਹੇ, ਉਹ ਚਿੱਟੀ ਚਮੜੀ ਵਾਲੇ ਸਨ। ਇੱਥੋਂ ਦੇ ਜਿਹੜੇ ਲੋਕ ਵਸਨੀਕ ਨੇ ਦੇਸ਼ ਪੰਜਾਬ ਦੇ, ਉਹਨਾਂ ਦਾ ਪਿਆਰਿਓ ਦੁੱਧ ਚਿੱਟਾ ਰੰਗ ਮੇਮਾ ਵਾਂਗੂ ਨਹੀਂ ਸੀ ਹੁੰਦਾ, ਕਿਉਂਕਿ ਇੱਥੋਂ ਦੇ ਤੇ ਮਿਹਨਤਕਸ਼ ਲੋਕ ਨੇ, ਤੇ ਉਹਨਾਂ ਦੇ ਰੰਗ ਕਣਕ ਵਿੰਨੇ ਜਾਂ ਧੁੱਪਾਂ ਸਹਿ ਕੇ ਸਾਡੇ ਵਾਹੀਵਾਨ ਜਿਹੜੇ ਨੇ ਉਹਨਾਂ ਦੇ ਰੰਗ ਪੱਕੇ ਹੋ ਜਾਂਦੇ ਨੇ। ਤੇ ਉਹ ਚਿੱਟਾ ਰੰਗ ਤਾਂ ਹੀ ਸਾਡੀ ਕਮਜ਼ੋਰੀ ਵੀ ਰਿਹਾ, ਅੱਜ ਤਾਈਂ ਵੀ ਰਿਹਾ। ਤੇ ਉਹ ਚਿੱਟੇ ਰੰਗ ਦੀ ਵਜ੍ਹਾ ਤੋਂ ਜਿਹੜੀ ਲੋਕਾਂ ਨੂੰ ਠੱਗਦੀ ਫਿਰਦੀ ਏ ਮੇਮ ਬਣ ਗਏ, ਤੇ ਉਹਨੂੰ ਫਿਰ ਆਖਦੇ ਨੇ ਬਈ ਉਹ ਜਿਹੜੀ ਮੇਮੋ ਠੱਗਣੀ। ਜਨਾਬ ਬਾਜਵਾ ਸਾਹਿਬ ਪ੍ਰੋਫੈਸਰ ਡਾਕਟਰ ਜ਼ਫਰ ਇਕਬਾਲ ਘੁੰਮਣ ਸਾਹਿਬ ਖਵਾਜਾ ਸਫਦਰ ਮੈਡੀਕਲ ਕਾਲਜ ਸਿਆਲਕੋਟ ਦੇ ਵਿੱਚ ਪ੍ਰੋਫੈਸਰ ਨੇ, ਸਾਡੇ ਬੜੇ ਪਿਆਰੇ ਦੋਸਤ ਨੇ, ਮਸੀਹਾ ਨੇ, ਸਾਡੇ ਦਰਸ਼ਕ ਨੇ। ਉਹਨਾਂ ਸਾਰੇ ਇੱਕ ਬੜਾ ਹੀ ਸੋਹਣਾ ਅਖਾਣ ਭਿਜਵਾਇਆ ਜੀ ਜੀ, ਭਈ ਜਿਉਂਦਿਆਂ ਨਾ ਢੋਈ ਹਾਂਜੀ ਤੇ ਮੋਇਆ ਸੁਹਾਗਣ ਹੋਈ। ਗੱਲ ਇਹ ਵੇਖ ਕੇ ਦੱਸਿਆ ਗਿਆ ਵੀ ਢੋਈ ਦਾ ਮਤਲਬ ਹੈ ਪਹੁੰਚ ਜੀ, ਕਿ ਜਿਹਦੀ ਜਿਉਂਦਿਆਂ ਆਪਣੇ ਖਾਮਨ ਤੱਕ ਪਹੁੰਚ ਨਹੀਂ, ਖਾਮਦ ਉਹਨੂੰ ਪੱਲੇ ਨਹੀਂ ਬੰਨਦਾ ਹਾਂਜੀ। ਉਹ ਜੋ ਮਰਜ਼ੀ ਸੇਵਾਦਾਰੀ ਕਰੇ, ਖਿਦਮਤ ਕਰੇ, ਤੇ ਉਹ ਵਿਚਾਰੀ ਮਤਲਬ ਉਹਦੀਆਂ ਖਿਦਮਤਾਂ ਕਰੇ, ਉਹਦੇ ਅੱਗੇ ਵਿੱਚ ਜਾਵੇ, ਤੇ ਉਹਨੂੰ ਮਤਲਬ ਉਹਦਾ ਖਾਮਦ ਉਹਦੇ ਕਾਬੂ ਹੀ ਨਾ ਆਏ, ਉਹਦੀ ਗੱਲ ਹੀ ਨਾ ਸੁਣੇ ਹਾਂਜੀ। ਤੇ ਉਹਨੂੰ ਜਦੋਂ ਮਰ ਜਾਏ ਤੇ ਫਿਰ ਖਾਮਦ ਉਹਦਾ ਕੋਲ ਆ ਕੇ ਪਿਆ ਆਖੇ ਵੀ ਯਾਰ ਮੈਨੂੰ ਬੜਾ ਦੁੱਖ ਲੱਗਾ ਹਾਂਜੀ, ਜਾਂ ਰੋਏ ਪਿੱਟੇ, ਜਾਂ ਰੋਏ ਪਿੱਟੇ ਦੇ ਜ਼ਾਰੀ ਵਿਖਾਵੇ ਲਈ ਮਤਲਬ ਇਹ ਲੋਕਾਂ ਨੂੰ ਆਖੇ ਮੇਰਾ ਘਰ ਉਜੜ ਗਿਆ, ਮੇਰੇ ਬੱਚੇ ਯਤੀਮ ਹੋ ਗਏ ਨੇ, ਇਹ ਉਹ। ਅਸਲ ਤੇ ਗੱਲ ਇਹ ਸੀ ਕਿ ਉਹ ਬੱਚਿਆਂ ਦਾ ਜਾਂ ਬੱਚਿਆਂ ਦੀ ਮਾਂ ਦਾ ਖਿਆਲ ਉਹਦੇ ਜਿਉਂਦਿਆਂ ਰੱਖਣਾ ਚਾਹੀਦਾ ਸੀ ਹਾਂਜੀ। ਉਹ ਜਿਉਂਦਿਆਂ ਤੇ ਰੱਖਿਆ ਨਹੀਂ, ਉਦੋਂ ਦੇ ਸੱਜੇ ਖੱਬੇ ਜੋ ਵੀ ਹੈ ਕਰਦੇ ਰਹੇ, ਤੇ ਜਦੋਂ ਫੌਤ ਹੋ ਗਏ ਤੇ ਉਹਨੇ ਦੁਨੀਆ ਨੂੰ ਵਿਖਾਉਣ ਲਈ ਕਿ ਜੀ ਮੈਨੂੰ ਮੇਰੀ ਬੀਵੀ ਨਾਲ ਬੜਾ ਪਿਆਰ ਸੀ, ਮੇਰੇ ਬੱਚਿਆਂ ਦੀ ਮਾਂ, ਮੇਰਾ ਘਰ ਉਜੜ ਗਿਆ, ਮੈਨੂੰ ਅੱਜ ਕੁਝ ਨਹੀਂ ਪਿਆ ਦਿਸਦਾ, ਇਸ ਤਰ੍ਹਾਂ ਦੇ ਡਾਇਲਾਗ ਬੋਲਣੇ ਹਾਂਜੀ। ਤੇ ਇਹ ਉਹਨਾਂ ਲੋਕਾਂ ਨੂੰ ਟਿੱਕਰ ਕੀਤੀ ਗਈ ਹੈ ਜਿਹੜੇ ਇੰਜ ਦੇ ਕੰਮ ਕਰਦੇ ਨੇ ਇਸ ਅਖਾਣ ਰਾਹੀਂ।
ਇਸ ਤਰ੍ਹਾਂ ਦਾ ਵੀ ਅਖਾਣ ਹੈ ਕਿ ਮਰਨ ਲੱਗੇ ਤੇ ਮੂੰਹ ਤੇ ਮੱਖਣ ਲਾ ਦੇਣਾ। ਹਾਂ। ਇਹ ਮੁਹਾਵਰਾ ਹੈ, ਅਖਾਣ ਨਹੀਂ ਕਿ ਸਾਰੀ ਉਮਰ ਬਾਬੇ ਨੂੰ ਪੁੱਛਣਾ ਨਾ। ਹਾਂਜੀ, ਬਾਬੇ ਨੇ ਐਵੇਂ ਖੰਗੂਰੇ ਮਾਰਦਿਆਂ ਫਿਰਨਾ ਤੇ ਕੁੜੀਆਂ ਨੇ ਮਤਲਬ ਇਹ ਗੌਰ ਨਾ ਕਰਨਾ ਨੂੰਹਾਂ ਧੀਆਂ ਨੇ। ਲੇਕਿਨ ਜਦੋਂ ਮਰ ਜਾਣਾ ਉਦੋਂ ਜਨਾਬ ਉਹਦੇ ਮੂੰਹ ਨੂੰ ਮੱਖਣ ਲਾ ਦੇਣਾ, ਘਿਓ ਲਾ ਦੇਣਾ। ਸਾਡਾ ਘਿਓ ਖਾਂਦਾ ਮਰਿਆ, ਸਾਡਾ ਮੱਖਣ ਖਾਂਦਾ ਮਰਿਆ। ਕਿ ਦੁਨੀਆ ਜਿਹੜੀ ਹੈ ਇਹ ਕਿਸੇ ਮਤਲਬ ਢੱਕਣ ਇਹਦਾ ਕਿਸੇ ਘੜੇ ਦੀ ਢੱਕਣ ਨਹੀਂ। ਇਸ ਵਾਸਤੇ ਕਿ ਇਹ ਆਪਣੀਆਂ ਗੱਲਾਂ 'ਚ ਹੀ ਜਿੱਤਣਾ ਚਾਹੁੰਦੀ ਹੈ ਕਿ ਜਿਉਂਦਿਆਂ ਉਹਨੂੰ ਪੁੱਛਿਆ ਨਹੀਂ, ਜਦੋਂ ਮਰ ਗਿਆ ਨਾ ਉਹ ਦੱਸ ਸਕਦਾ ਵੀ ਮੇਰੇ ਨਾਲ ਕਿਹਦਾ ਚੰਗਾ ਵਰਤਾਰਾ ਸੀ ਤੇ ਕਿਹਦਾ ਮੰਦਾ ਸੀ। ਉਹਦੇ ਮੂੰਹ ਨੂੰ ਮੱਖਣ ਪੇ ਲਾਉਂਦੇ ਨੇ ਕਿ ਸਾਡਾ ਤੇ ਮੱਖਣ ਸਿਰਫ ਫੋਕਾ ਵਿਖਾਵਾ ਲੋਕਾਂ ਨੂੰ ਵਿਖਾਉਣ ਵਾਸਤੇ। ਹਾਂਜੀ, ਤੋ ਇਹੋ ਹੀ ਅਖਾਣ ਜਿਹੜਾ ਨਾ ਇਹਦਾ ਵੀ ਤਕਰੀਬਨ ਉਹ ਹੀ ਮਹਿਣਾ ਹੈ। ਹਾਂਜੀ, ਕਿ ਜਿਸ ਤਰ੍ਹਾਂ ਉਹ ਮਤਲਬ ਜਿਉਂਦਿਆਂ ਤੇ ਢੋਈ ਕਿਲੋ ਉਹਦੀ ਪਹੁੰਚ ਹੀ ਨਹੀਂ, ਖਾਮਦ ਉਹਨੂੰ ਪੱਲੇ ਹੀ ਨਹੀਂ ਬੰਨਦਾ। ਹਾਂਜੀ, ਤੇ ਜਦੋਂ ਮਰ ਗਈ ਤੇ ਫੇਰ ਜਨਾਬ ਉਹਨੇ ਆਖਿਆ ਤੇ ਮੇਰੀ ਬੀਵੀ ਆ। ਹਾਂਜੀ, ਤੇ ਜਨਾਬ ਅੱਜ ਮੇਰਾ ਘਰ ਉੱਜੜ ਗਿਆ ਤੇ ਅੱਜ ਮੇਰੇ ਬੱਚੇ ਯਤੀਮ ਹੋ ਗਏ ਨੇ ਤੇ ਲੋਕੋ ਮੈਨੂੰ ਨਹੀਂ ਜੇ ਕੁਝ ਦਿਸਦਾ, ਸਿਰਫ ਝੂਠਾ ਵਿਖਾਵਾ ਕਰਨ ਵਾਸਤੇ। ਤੇ ਇਹੋ ਜਿਹੇ ਲੋਕ ਬੀਵੀ ਮਰਨ ਤੋਂ ਮਤਲਬ ਚਾਲ ਜਦੋਂ ਪਹਿਲੇ ਦੂਜਾ ਵਿਆਹ ਕਰ ਲੈਂਦੇ। ਲਓ ਜੀ ਪਿਆਰਿਓ, ਜਿਉਂਦਿਆਂ ਨਾ ਢੋਈ ਤੇ ਮੋਇਆ ਸੁਹਾਗਣ ਹੋਈ। ਬਾਈਵਾ ਸਾਹਿਬ ਫਰਮਾਉਂਦੇ ਨੇ ਵੀ ਸਾਰੀ ਜ਼ਿੰਦਗੀ ਇੱਕ ਐਸਾ ਸ਼ਖਸ ਜਿਹਨੇ ਆਪਣੀ ਬੀਵੀ ਨੂੰ ਮੂੰਹ ਨਾ ਲਾਇਆ ਹੋਵੇ, ਉਸ ਵਿਚਾਰੀ ਦੀ ਰਸਾਈ ਕੋਈ ਨਹੀਂ ਸੀ, ਖਾਮਦ ਤੱਕ ਪਹੁੰਚ ਹੀ ਨਹੀਂ ਸੀ ਸਕਦੀ, ਉਹਦੀ ਪਹੁੰਚ ਹੀ ਕੋਈ ਨਹੀਂ ਸੀ। ਬੰਦਾ ਉਹਦੀ ਨਾ ਇੱਜ਼ਤ ਨਾ ਆਦਰ ਨਾ ਕਦਰ ਕੀ ਕਰਦਾ ਹੀ ਨਹੀਂ ਸੀ ਹੁੰਦਾ। ਉਹ ਜਦੋਂ ਮਰਨ ਤੇ ਆ ਗਈ ਹੈ ਜਾਂ ਮਰ ਗਈ ਹੈ ਤੇ ਫਿਰ ਪਿਆਰਿਓ ਲੋਕਾਂ ਨੂੰ ਵਿਖਾਉਣ ਵਾਸਤੇ ਉਹਦਾ ਹੀ ਬੰਦਾ ਉਹ ਹੀ ਜਿਹਨੇ ਸਾਰੀ ਹਯਾਤੀ ਉਹਨੂੰ ਨੇੜੇ ਨਹੀਂ ਢੁੱਕਣ ਦਿੱਤਾ, ਉਹਦੀ ਇੱਜ਼ਤ ਕਦਰ ਆਦਰ ਨਹੀਂ ਕੀਤੀ। ਉਹ ਹੁਣ ਹਾਏ ਹਾਏ ਕਰਕੇ ਤੇ ਵੈਨ ਕਰੇ ਤੇ ਵਾਵੇਲਾ ਕਰੇ ਵੀ ਮੇਰੀ ਬੁੱਢੀ ਮਰ ਗਈ। ਆਖਣ ਦਾ ਮਤਲਬ ਇਹ ਵੇ ਬਾਜਵਾ ਸਾਹਿਬ ਦਾ ਕਿ ਜਿਸ ਵੇਲੇ ਕਿਸੇ ਦੀ ਇੱਜ਼ਤ ਆਦਰ ਕਰਨ ਦਾ ਵਕਤ ਹੁੰਦਾ ਹੈ ਉਸ ਵੇਲੇ ਤੇ ਕੀਤੀ ਨਾ। ਹੁਣ ਮਰਨ ਤੋਂ ਬਾਅਦ ਜਿੰਨਾ ਮਰਜ਼ੀ ਉਹ ਰੋ ਰੋ ਕੇ ਵਹਾਏ ਹਾਂ ਪਿਆ ਦੁਨੀਆ ਨੂੰ, ਉਹਦਾ ਉਹ ਮਰਹੂਮਾਂ ਨੂੰ ਜਿਹੜੀ ਮਰ ਗਈ ਹੈ ਉਹਨੂੰ ਕੋਈ ਫਾਇਦਾ ਹੈ? ਇਸ ਵਾਸਤੇ ਹੱਕਦਾਰ ਨੂੰ ਹੱਕ ਇੱਜ਼ਤ ਕਿਸੇ ਦੀ ਉਦੋਂ ਕਰਨੀ ਚਾਹੀਦੀ ਹੈ ਜਦੋਂ ਉਹਦੀ ਇੱਜ਼ਤ ਕਰਨ ਦਾ ਉਹਨੂੰ ਵੀ ਕੋਈ ਫਾਇਦਾ ਹੋਵੇ। ਤੇ ਜਦੋਂ ਉਹ ਦੁਨੀਆ ਤੋਂ ਹੀ ਟੁਰ ਗਈ ਹੈ ਤੇ ਮਗਰੋਂ ਉਹਦੀ ਇੱਜ਼ਤ ਕਰਨ ਦਾ ਕੀ ਫਾਇਦਾ? ਬਾਈਵਾ ਸਾਹਿਬ ਅਮਜਦ ਅਲੀ ਬਾਗ ਫਿਰਦੌਸੀ ਤਲਾ ਗੰਗ ਤੋਂ ਸਾਡੇ ਬੜੇ ਪਿਆਰੇ ਦਰਸ਼ਕ ਨੇ, ਬੜੇ ਬੜੇ ਸੋਹਣੇ ਅਖਾਣ ਭਿਜਵਾਉਂਦੇ ਨੇ। ਅੱਜ ਸਰ ਉਹਨਾਂ ਅਖਾਣ ਭਿਜਵਾਇਆ ਵੀ ਕੱਕੀ ਜਿਹੀ ਕਾਲੀ ਨਹੀਂ, ਹਾਂਜੀ, ਤੇ ਛੱਟੇ ਜਿਹੀ ਨਾਲੀ ਨਹੀਂ। ਹਾਂਜੀ, ਇਹ ਜਿਹੜਾ ਅਖਾਣ ਹੈ ਨਾ ਜੀ, ਜਿਹੜੀ ਮੱਝ ਹੁੰਦੀ ਹੈ ਨਾ ਬੂਰੇ ਰੰਗ ਦੀ, ਉਹਦਾ ਦੁੱਧ ਮਿੱਠਾ ਹੁੰਦਾ ਹੈ। ਅੱਛਾ, ਇਹ ਪੁਰਾਣੇ ਵੇਲੇ ਦੀ ਗੱਲ ਜਿਹੜੀ ਇਹ ਮੰਨੀ ਪਰਮੰਨੀ ਹੈ ਕਿ ਜਿਹੜੀ ਭੂਸਲੀ ਮੱਝ ਹੈ ਨਾ, ਕੱਕੀ, ਹਾਂਜੀ, ਬੂਰੇ ਰੰਗ ਦੀਆਂ ਹੁੰਦੀਆਂ, ਕੋਈ ਕੋਈ ਦਾਣਾ ਘੱਟ ਹੁੰਦੀਆਂ ਨੇ, ਉਹਦੇ ਨਾਲ ਕਾਲੀ ਮੱਝ ਨਹੀਂ ਰਲਦੀ ਦੁੱਧ ਵੱਲੋਂ। ਅੱਛਾ, ਹਾਂਜੀ, ਕਿਉਂਕਿ ਉਹਦਾ ਦੁੱਧ ਜ਼ਿਆਦਾ ਮਿੱਠਾ ਤੇ ਜ਼ਿਆਦਾ ਸੋਹਣਾ ਹੁੰਦਾ ਤੇ ਮਜ਼ੇਦਾਰ ਹੁੰਦਾ। ਵਾਹ। ਤੇ ਜਿਸ ਤਰ੍ਹਾਂ ਮਤਲਬ ਇਹ ਕਿ ਉਸ ਭੂਸਲੀ ਮੱਝ ਜਾਂ ਬੂਰੀ ਮੱਝ ਜਾਂ ਕੱਕੀ ਮੱਝ ਕੋਈ ਇੱਕੋ ਹੀ ਰੰਗ ਹੈ ਨਾ, ਹਾਂਜੀ ਹਾਂਜੀ, ਉਹਦੇ ਨਾਲ ਕਾਲੀ ਮੱਝ ਨਹੀਂ ਰਲ ਸਕਦਾ। ਇਸ ਤਰ੍ਹਾਂ ਹੀ ਛੱਟਾ ਜਿਹੜਾ ਦੇਈਦਾ ਨਾ ਫਸਲ ਬੀਜਣ ਲੱਗਿਆ, ਵਾਹ ਵਾਹ, ਹਾਂਜੀ, ਹੱਥ ਨਾਲ ਜਿਹੜਾ ਬੀਜ ਦੇਈਦਾ, ਉਹਦੇ ਨਾਲ ਉਹ ਬੀਜ ਜਿਹੜਾ ਨਾਲੀ ਜਿਹੀ ਹਲ ਦੇ ਮਗਰ ਜੰਗੀ ਦੇ ਨਾਲ ਬੰਨ੍ਹ ਕੇ ਦਿੰਦੇ ਨੇ ਨਾ, ਉਹ ਨਹੀਂ ਰਲ ਸਕਦੀ। ਵਜ੍ਹਾ ਇਹ ਵੇ ਕਿ ਕਈ ਵਾਰੀ ਉਹ ਬੀ ਡੂੰਘਾ ਟੁੱਟ ਜਾਂਦਾ, ਕਿਸੇ ਢੇਮ ਥੱਲੇ ਆ ਜਾਂਦਾ। ਉਹਦਾ ਜਿਹੜਾ ਉੱਗਣ ਹੈ, ਉਹਦੀ ਜਿਹੜੀ ਬਜੋਤ ਦੇ ਪੱਖੋਂ ਜਿਹੜਾ ਛੱਟਾ ਜ਼ਿਆਦਾ ਬਿਹਤਰ ਹੈ, ਕਿਉਂਕਿ ਛੱਟਾ ਉੱਤੇ ਰਹਿੰਦਾ ਤੇ ਜਦੋਂ ਸੁਹਾਗਾ ਵੱਜਦਾ ਤੇ ਉਹ ਢੇਮਾਂ ਫਿਸ ਜਾਂਦੀਆਂ ਨੇ ਤੇ ਉਹ ਮਤਲਬ ਇਹ ਕਿ ਉੱਤੇ ਰਹਿੰਦਾ। ਔਰ ਉਹ ਜਿਹੜੀ ਨਾਲੀ ਵਾਲਾ ਉਹ ਬਹੁਤ ਡੂੰਘਾ ਬੀ ਟੁੱਟ ਜਾਂਦਾ, ਇਸ ਵਾਸਤੇ ਉਹਦੀ ਉੱਗਣ ਉਹਦਾ ਜਿਹੜਾ ਉਹ ਘਟ ਜਾਂਦਾ। ਵਾਹ, ਹਾਂਜੀ। ਲੋ ਜੀ ਪਿਆਰੇ ਵੇਖਣ ਵਾਲਿਓ, ਕੱਕੀ ਜਿਹੀ ਕਾਲੀ ਨਹੀਂ, ਕੈਸੀ ਸੋਹਣੀ ਮੱਤ ਦੀ ਗੱਲ। ਅਸਾਂ ਵੀ ਸਾਰੀ ਉਮਰ ਡੰਗਰ ਰੱਖੇ ਨੇ ਅਲਹਮਦੁਲਿਲਾ। ਅੱਜ ਬਾਈਵਾ ਸਾਹਿਬ ਦੇ ਮੂੰਹੋਂ ਸੁਣੀ ਹੈ ਵੀ ਜਿਹੜੀ ਕੱਕੀ ਮੱਝ ਹੁੰਦੀ ਹੈ ਨਾ ਬੂਰੇ ਰੰਗ ਦੀ, ਉਹ ਕੋਈ ਕੋਈ ਮੱਝ ਹੁੰਦੀ ਹੈ 500 600 1000 ਮੱਝਾਂ ਚੋਂ ਨਾ ਇੱਕ ਦੋ ਮੱਝਾਂ ਬੂਰੀਆਂ ਨਿਕਲਦੀਆਂ ਨੇ, ਬਹੁਤੀਆਂ ਕਾਲੀਆਂ ਹੁੰਦੀਆਂ। ਫਰਮਾਉਂਦੇ ਨੇ ਉਹਦਾ ਦੁੱਧ ਮਿੱਠਾ ਹੁੰਦਾ, ਹਾਂਜੀ। ਤੇ ਇਸ ਤੋਂ ਆਖਿਆ ਜਾਂਦਾ ਵੀ ਕਾਲੀ ਮੱਝ ਜਿਹੜੀ ਹੈ ਨਾ ਉਹ ਕੱਕੀ ਮੱਝ ਨਾਲ ਨਹੀਂ ਰਲ ਸਕਦੀ। ਤੇ ਛੱਟਾ ਯਾਨੀ ਹੱਥ ਨਾਲ ਇੰਝ ਬੀ ਖਿਲਾਰਨਾ ਪੈਲੀ ਦੇ ਵਿੱਚ,
ਵੇਖੋ ਅੱਲਾ ਪਾਕ ਦੀ ਸ਼ਾਨ ਪਿਆਰੇ, ਨਬੀ ਪਾਕ ਨੇ ਫਰਮਾ ਦਿੱਤਾ ਸੀ ਕਿ ਹੱਥ ਨਾਲ ਖੁਰਾਕ ਖਾਓ, ਚਾਵਲ ਖਾਓ, ਰੋਟੀ ਖਾਓ। ਇਨਸਾਨ ਦੇ ਹੱਥ 'ਚ ਅਸ਼ਰਫੁਲ ਮਖਲੂਕਾਤ ਜੋ ਹੋਇਆ, ਇਹਦੇ ਹੱਥ 'ਚ ਵੀ ਮੇਰੇ ਬਾਦਸ਼ਾਹ ਨੇ, ਅੱਲਾ ਪਾਕ ਸੱਚੇ ਸਾਹਿਬ ਨੇ ਐਸੀ ਤਾਸੀਰ ਰੱਖੀ ਏ ਕਿ ਨਾਲ ਹੀ ਨਾਲ ਬੀ ਲਾਣਾ, ਯਾਨੀ ਮਸ਼ੀਨੀ ਅਮਲ ਜਿਹੜਾ, ਉਹਦੇ ਨਾਲੋਂ ਮੈਨੂਅਲ ਅਮਲ ਅੱਜ ਵੀ ਫਜ਼ੀਲਤ ਵਾਲਾ ਹੈ, ਅਫਜ਼ਲ ਹੈ, ਅਸ਼ਰਫ ਹੈ। ਇਹਦੇ ਵਾਲੀ ਇਸ ਖਾਨ 'ਚ ਗੌ ਕਰਵਾਇਆ ਗਿਆ ਹੈ। ਬਾਜਵਾ ਸਾਹਿਬ ਜਗਸੀਰ ਚਹਿਲ ਸਾਹਿਬ ਜੀ, ਭਾਰਤ ਤੋਂ ਸਾਡੇ ਮਿੱਤਰ, ਹਾਂਜੀ, ਬੜੇ ਸਾਡੇ ਪਿਆਰੇ ਦਰਸ਼ਕ, ਜੀ, ਹਾਂਜੀ। ਉਹ ਨਾ ਅੱਜ ਜਿਹੜਾ ਅਖਾਨ ਭਜਵਾਇਆ ਉਹ ਇਹ ਵੇ ਜੀ ਕਿ ਰੰਗ ਮੁਸ਼ਕੀ, ਨਾ ਖੰਘ ਨਾ ਖੁਸ਼ਕੀ। ਜਿਵੇਂ ਦਾ ਮੇਰਾ ਰੰਗ ਹੈ। ਅੱਛਾ ਜੀ, ਨਹੀਂ ਤੁਹਾਡਾ ਤੇ ਏਡਾ ਤੇ ਨਹੀਂ ਮੁਸ਼ਕਿਲ ਹੈ। ਨਹੀਂ, ਇਹ ਮੁਸ਼ਕਿਲ ਹੈ। ਅਸਲ 'ਚ ਗੱਲ ਇਹ ਹੈ ਕਿ ਸਾਡੇ ਜਿਹੜੇ ਇਸ ਧਰਤੀ ਦੇ ਲੋਕ ਨੇ ਨਾ ਜੀ, ਜੀ ਹਾਂਜੀ, ਇੱਥੇ ਕਿਉਂਕਿ ਗਰਮੀ ਬਹੁਤ ਪੈਂਦੀ ਹੈ, ਠੰਡ ਵੀ ਬੜੀ ਪੈਂਦੀ ਹੈ, ਔਰ ਫਿਰ ਜਿਹੜੀ ਸਾਡੀ ਕਲਾਸ ਹੈ ਵਾਹੀਵਾਨਾਂ ਦੀ, ਹਾਂਜੀ ਹਾਂਜੀ, ਇਹਨਾਂ ਦਾ ਤੇ ਸਾਰਾ ਕੰਮ ਹੀ ਧੁੱਪ 'ਚ ਹੁੰਦਾ ਹੈ। ਧੁੱਪ 'ਚ ਉਹ ਸਰ ਸੂਰਜ ਨਾਲ ਲੜ ਕੇ ਧਰਤੀ ਦਾ ਸੀਨਾ ਪਾੜ ਕੇ, ਸੂਰਜ ਨਾਲ ਹੀ ਸਾਰੀ ਦਿਹਾੜੀ ਲੜਾਈ ਲੜਦੇ ਰਹਿਣਾ। ਤੇ ਜਿਵੇਂ ਮਰਾਸੀ ਆਖਿਆ ਸੀ ਕਿ ਜਜਮਾਨ ਜੀ, ਜੇ ਤੁਸੀਂ ਨਾ ਹੁੰਦੇ ਤੇ ਧੁੱਪ ਤੇ ਸਾਨੂੰ ਅੰਦਰ ਆਣ ਪੈਣਾ ਸੀ, ਹਾਂਜੀ, ਅੰਦਰੋਂ ਆਣ ਫੜਨਾ ਸੀ, ਤੁਸੀਂ ਬਾਹਰ ਇਹਨੂੰ ਠੱਲ ਕੇ ਰੱਖਿਆ। ਵਾਹ। ਤੋ ਜਦੋਂ ਅਸੀਂ ਮਤਲਬ ਇਹ ਹੈ ਕਿ ਇਹਨੂੰ ਗੰਦਮ ਗੂੰ ਰੰਗ ਆਂਦੇ ਨੇ ਜੀ, ਮੁਸ਼ਕੀ ਰੰਗ ਜਿਹੜਾ ਨਾ ਗੰਦਮ ਗੂੰ ਰੰਗ ਏ, ਕਣਕ ਵੰਨਾ ਜਾਂ ਕਣਕ ਵੰਨਾ ਰੰਗ ਏ, ਕਣਕ ਦੇ ਯਾਨੀ ਕਣਕ ਦੇ ਰੰਗ ਵਰਗਾ ਰੰਗ ਏ ਜੀ ਜੀ। ਤੋ ਇਹ ਦੱਸਿਆ ਕਿਉਂਕਿ ਧਰਤੀ ਦੇ ਲੋਕਾਂ ਦਾ ਰੰਗ ਏ ਇੱਥੋਂ ਦਾ ਜੀ, ਤੇ ਜਿਹੜੇ ਲੋਕਾਂ ਦਾ ਇਹ ਰੰਗ ਏ ਜ਼ਾਹਰ ਉਹਨਾਂ ਅੱਗੇ ਹੀ ਮਤਲਬ ਹੈ ਕਿ ਧੁੱਪਾਂ ਦੇ ਇੰਨੀਆਂ ਜਰੀਆਂ ਨੇ, ਉਹਨਾਂ ਦਾ ਸਾਰਾ ਜਿਹੜਾ ਇਮਿਊਨ ਸਿਸਟਮ ਹੈ ਉਹ ਤਗੜਾ ਹੋ ਗਿਆ ਬੜਾ, ਹਾਂਜੀ। ਇਸ ਵਾਸਤੇ ਉਹਨੂੰ ਆ ਛੋਟੀ ਮੋਟੀ ਬਿਮਾਰੀ ਜਿਹੜੀ ਆ ਕੱਖ ਨਹੀਂ ਆਂਦੀ। ਵਾਹ, ਹਾਂਜੀ। ਤੇ ਜਿਹੜੇ ਸੋਲ ਲੋਕ ਨੇ ਤੇ ਬਹੁਤ ਜ਼ਿਆਦਾ ਚਿੱਟੇ ਗੋਰੇ, ਤੇ ਉਹ ਆਖਣਗੇ ਜੀ ਮੈਂ ਧੁੱਪ 'ਚ ਬੈਠਿਆ, ਰੰਗ ਖਰਾਬ ਹੋ ਗਿਆ। ਇਹ ਤੇ ਅੱਗੇ ਹੀ ਰੰਗ ਮੁਸ਼ਕੀ ਹੈ, ਉਹ ਕਣਕ ਬੰਨਾ ਰੰਗ ਏ, ਔਰ ਉਹਨੀ ਉਹ ਧੁੱਪਾਂ ਜਰੀਆਂ ਹੋਈਆਂ ਨੇ। ਉਹ ਜਿਹੜਾ ਜੜ ਕੇ ਸਹਿ ਲੈਂਦਾ ਕਿਸੇ ਮਤਲਬ ਮਸਲੇ ਨੂੰ ਜਾਂ ਕਿਸੇ ਦੁੱਖ ਨੂੰ ਜਾਂ ਕਿਸੇ ਮਤਲਬ ਕਿਸੇ ਵੀ ਦੁਬਾਰ ਨੂੰ ਸਹਿ ਲੈਂਦਾ, ਉਹ ਉਹਦਾ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦਾ। ਵਾਹ ਵਾਹ। ਔਰ ਉਹਦਾ ਫਿਰ ਇਮਿਊਨ ਸਿਸਟਮ ਤਗੜਾ ਹੋ ਜਾਂਦਾ। ਵਾਹ। ਇਸ ਵਾਸਤੇ ਉਹਨੂੰ ਹਾਈਮਈ ਬਿਮਾਰੀ ਉਹਦੇ ਲਾਗੇ ਨਹੀਂ ਜਾਂਦੀ। ਜੱਟ ਦੀ ਜੂਨ ਬੁਰੀ, ਹਾਲ ਵਾਹ ਪੱਠਿਆਂ ਨੂੰ ਜਾਣਾ, ਸਰਗੀ ਹਾਲ ਜੋਣਾ, ਤੇ 11 ਵਜੇ ਜਾ ਕੇ ਤੇ ਪੈਲੀ 'ਚੋਂ ਹਲ ਮੁੱਕਣਾ, ਆ ਕੇ ਤੇ ਫਿਰ ਉਹਨੇ ਬਾਜਰਾ ਵੱਢਣ ਜਾਣਾ, ਚਰੀ ਵੱਢਣ ਜਾਣਾ, ਤੇ ਉੱਤੋਂ ਬੰਬ ਨਿਕਲਦੀ ਹੁੰਦੀ ਹੈ ਜੇਠ ਹਾੜ ਦੀਆਂ ਧੁੱਪਾਂ 'ਚ, ਤੇ ਜ਼ਾਹਰ ਉਹਦਾ ਰੰਗ ਫਿਰ ਮੁਸ਼ਕੀ ਹੋਣਾ। ਹਾਂਜੀ, ਉਹਦਾ ਮਤਲਬ ਨਰਮ ਨਾਜ਼ੁਕ ਤੇ ਰੰਗ ਨਹੀਂ। ਔਰ ਫਿਰ ਜਿਹੜਾ ਬੰਦਾ ਜਿੰਨੀ ਬਰਦਾਸ਼ਤ ਕਰ ਲੈਂਦਾ ਉਨੀ ਮਤਲਬ ਉਹਦੇ 'ਚ ਤਗੜਾਈ ਸਰੀਰ ਦੇ ਵਿੱਚ ਆ ਜਾਂਦੀ ਹੈ, ਔਰ ਬਿਮਾਰੀਆਂ ਜਦੋਂ ਉਹਦੇ ਤੇ ਹਮਲਾ ਕਰਦੀਆਂ ਨੇ ਤੇ ਅੱਗੋਂ ਉਹ ਛੰਡ ਦਿੰਦਾ ਪਰਾਂ ਬਿਮਾਰੀਆਂ। ਲਓ ਜੀ ਪਿਆਰਿਓ, ਰੰਗ ਮੁਸ਼ਕੀ, ਨਾ ਖੰਘ ਤੇ ਨਾ ਖੁਸ਼ਕੀ। ਬਾਜਵਾ ਸਾਹਿਬ ਨੇ ਬੜਾ ਖੂਬਸੂਰਤ ਇਹਦਾ ਨਕਸ਼ਾ ਖਿੱਚਿਆ ਹੈ ਵੀ ਰੰਗ ਮੁਸ਼ਕੀ ਹੋਣ ਦੀ ਪਹਿਲੇ ਤੇ ਵਜ੍ਹਾ ਕੀ ਹੈ। ਵੇਖੋ ਨਾ, ਸੂਰਜ ਦੀਆਂ ਧੁੱਪਾਂ ਦੇ ਵਿੱਚ ਸਾਡੇ ਦੇਸ਼ ਪੰਜਾਬ ਦੇ ਵਿੱਚ ਜਿਸ ਕਿਸਮ ਦੀ ਗਰਮੀ ਪੈਂਦੀ ਹੈ, ਤੇ ਜਿੱਡਾ ਕੁ ਦਿਨ ਲੱਗਦਾ ਮਾਸ਼ਾਅੱਲਾ, ਜਦੋਂ ਵਿਸਾਖ ਜੇਠ ਹਾੜ ਦੇ ਮਹੀਨੇ ਹੁੰਦੇ ਨੇ ਤੇ ਸਾਡੇ ਵਾਹੀਵਾਨ ਉਦੋਂ ਹੀ ਕੰਮ ਕਰਦੇ ਨੇ, ਸਖਤ ਧੁੱਪਾਂ ਦੇ ਵਿੱਚ ਜਰਦੇ ਨੇ ਆਪਣੇ ਪਿੰਡੇ ਤੇ। ਯਾਨੀ ਉਹਨਾਂ ਦਾ ਜਿਸਮ ਜਿਹੜਾ ਨਾ ਜੀ, ਉਹਨਾਂ ਦੀ ਇਮਿਊਨਿਟੀ, ਕੁਵਤ ਮੁਦਾਫਤ ਜਿਹਨੂੰ ਅਸੀਂ ਆਖਦੇ ਹਾਂ, ਉਹ ਇੰਨੀ ਕੁ ਤਾਕਤਵਰ ਹੋ ਜਾਂਦੀ ਹੈ ਕਿ ਉਹ ਸੂਰਜ ਦਾ ਵੀ ਕੋਈ ਭਾਰ ਨਹੀਂ ਸਮਝਦੇ। ਫਿਰ ਉਹਨਾਂ ਨੂੰ ਨਾ ਖੰਘ ਨਾ ਖੁਸ਼ਕੀ ਦਾ ਮਤਲਬ ਕਿ ਛੋਟੀਆਂ ਮੋਟੀਆਂ ਬਿਮਾਰੀਆਂ, ਨਜ਼ਲਾ ਜ਼ੁਕਾਮ, ਖੰਘ ਖਾਂਸੀ, ਇਹ ਉਹਨਾਂ ਨੂੰ ਨਹੀਂ ਲੱਗਦੀਆਂ। ਵਜ੍ਹਾ ਉਹੀ ਜਿਹੜੀ ਬਾਜਵਾ ਸਾਹਿਬ ਨੇ ਦੱਸ ਦਿੱਤੀ ਵੀ ਉਹਦਾ ਕੁਵਤ ਮੁਦਾਫਤ ਹੀ ਮਾਸ਼ਾਅੱਲਾ ਇੰਨੀ ਤਾਕਤਵਰ ਹੋ ਗਈ ਹੁੰਦੀ ਹੈ ਕਿ ਛੋਟੀਆਂ ਮੋਟੀਆਂ ਤਕਲੀਫਾਂ, ਇਮਰਾਜ਼, ਬਿਮਾਰੀਆਂ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦੀਆਂ। ਇਸ ਲਈ ਵੀ ਆਖਿਆ ਜਾਂਦਾ ਹੈ ਵੀ ਰੰਗ ਮੁਸ਼ਕੀ, ਨਾ ਖੰਘ ਨਾ ਖੁਸ਼ਕੀ। ਤੇ ਵੈਸੇ ਵੀ ਪਿਆਰਿਓ, ਕਾਲੇ ਰੰਗ ਨੂੰ ਖੰਘ ਦੇ ਨਾਲ ਇੱਕ ਨਿਸਬਤ ਵੀ ਹੈ। ਅਸੀਂ ਨਿੱਕੇ ਨਿੱਕੇ ਹੁੰਦੇ ਸਾਂ, ਇੱਕ ਦਫਾ ਟਾਂਗੇ 'ਚ ਮੈਂ ਆਪਣੀ ਵਾਲਦਾ ਦੇ ਨਾਲ ਬੈਠਾ ਸਾਂ, ਜਾ ਰਹੇ ਸਾਂ, ਹੋਰ ਵੀ ਸਵਾਰੀਆਂ ਸਾਂ, ਤੇ ਇੱਕ ਭੈਣਾਂ ਨੇ ਟਾਂਗੇ ਵਾਲੇ ਨੂੰ ਪੁੱਛਿਆ, ਉਹਦਾ ਘੋੜਾ ਕਾਲਾ ਸਿਆਹ ਸੀ, ਮੁਸ਼ਕੇ ਰੰਗ ਦਾ, ਤੇ ਇੱਕ ਜਨਾਨੀ ਹੋਰ ਵੀ ਬੈਠੀ ਸੀ ਟਾਂਗੇ 'ਚ, ਤੇ ਉਹਨੇ ਟਾਂਗੇ ਵਾਲੇ ਨੂੰ ਪੁੱਛਿਆ, ਕੋਚਵਾਨ ਨੂੰ, ਕਿ ਵੀਰ ਮੇਰੇ ਬਾਲ ਨੂੰ ਕਾਲੀ ਖੰਘ ਏ ਤੇ ਮੈਨੂੰ ਦੱਸ ਹਾਂ ਮੈਂ ਉਹਨੂੰ ਕੀ ਦਿਆਂ। ਉਹਨੇ ਐਵੇਂ ਆਖ ਛੱਡਿਆ ਉਹਨੂੰ, ਬੀਬੀ ਰਿਓੜੀਆਂ ਖਵਾ ਦਈਆਂ, ਗੁੜ ਖਵਾ ਦਈਏ। ਉਹ ਬਾਅਦ ਵਿੱਚ ਅਸੀਂ ਉਹਨੂੰ ਪੁੱਛਿਆ ਵੀ ਇਹਦੇ ਨਾਲ ਆਰਾਮ ਆ ਜਾਂਦਾ,
ਤੇ ਉਸ ਬੀਬੀ ਆਖਿਆ ਨਹੀਂ ਇਹ ਵੀ ਇੱਕ ਟੂਣਾ ਹੈ, ਇੱਕ ਗੱਲ ਹੈ ਸਾਡੇ ਦੇਸ਼ ਪੰਜਾਬ ਦੀ ਵੀ ਕਾਲੇ ਘੋੜੇ ਵਾਲਾ ਬੰਦਾ ਜਿਹੜਾ ਕਾਲੇ ਘੋੜੇ ਤੇ ਚੜ ਕੇ ਆਉਣ ਡਿਆ ਜਾਂ ਜਿਹਨੇ ਟਾਂਗੇ 'ਚ ਕਾਲਾ ਘੋੜਾ ਜੋਇਆ ਹੈ ਉਹਨੂੰ ਪੁੱਛੀਏ ਵੀ ਸਾਡੇ ਘਰ ਕਿਸੇ ਜੀ ਨੂੰ ਕਾਲੀ ਖੰਘ ਹੈ ਤੇ ਜੋ ਉਹਦੇ ਮੂੰਹੋਂ ਨਿਕਲ ਜਾਏ ਉਹ ਦਈਏ ਤੇ ਉਹਨੂੰ ਆਰਾਮ ਆ ਜਾਂਦਾ। ਸਾਹਿਬ ਚੌਧਰੀ ਇਫਤਖਾਰ ਜੀ ਇਹ ਬੋਸਟਨ ਅਮਰੀਕਾ ਤੋਂ ਹਾਂਜੀ ਉਹਨਾਂ ਅਖਾਨ ਭਿਜਵਾਇਆ ਹੂੰ ਵੀ ਪੁਰਾਣੇ ਜ਼ਮਾਨੇ 'ਚ ਲੋਕ ਆਖਦੇ ਹੁੰਦੇ ਸਨ ਰਿਜ਼ਕ ਨਾ ਵੇਖੀਏ ਹਾਂਜੀ ਕਰਤੂਤ ਵੇਖੀਏ। ਜੀ ਬਿਲਕੁਲ ਠੀਕ ਗੱਲ ਹੈ। ਵੇਖੋ ਨਾ ਪੁਰਾਣੇ ਜ਼ਮਾਨੇ ਜਿਹੜੇ ਸਾਡੇ ਲੋਕ ਸਨ ਨਾ ਵੱਡੇ ਹਾਂਜੀ ਜਿਨ੍ਹਾਂ ਨੂੰ ਅਸੀਂ ਆਨੇ ਆ ਜੀ ਅਨਪੜ੍ਹ ਸਨ, ਆਇਆ ਉਹ ਪੜ੍ਹੇ ਤੇ ਭਾਵੇਂ ਨਹੀਂ ਸਨ ਪਰ ਗੁੜੇ ਸਨ। ਵਾਹ ਤੇ ਜਿਹੜਾ ਬੰਦਾ ਮਤਲਬ ਇਹ ਪੜ੍ਹਨ ਦੇ ਇਲਾਵਾ ਗੁੜਿਆ ਹੁੰਦਾ ਨਾ ਤੇ ਉਹ ਤਜਰਬਾਕਾਰ ਹੁੰਦਾ ਹੈ। ਔਰ ਉਹਨਾਂ ਜ਼ਿੰਦਗੀ ਦੀਆਂ ਸਾਰੀਆਂ ਤਲਖੀਆਂ, ਜ਼ਿੰਦਗੀ ਦੀਆਂ ਔਖਤਾਂ, ਜ਼ਿੰਦਗੀ ਦੀਆਂ ਸਾਰੀਆਂ ਬੜੀਕੀਆਂ ਉਹਨਾਂ ਨੂੰ ਜਰ ਕੇ ਤੇ ਜੀਵਨ ਲੰਘਾਇਆ ਹੁੰਦਾ ਹੈ ਤੇ ਜੀਵਨ ਬਤੀਤ ਕੀਤਾ ਹੁੰਦਾ ਹੈ। ਔਰ ਉਹ ਇੱਕ ਇੱਕ ਗੱਲ ਦੇ ਵਿੱਚ ਫਿਰ ਉਹ ਜਦੋਂ ਰਿਸ਼ਤਾਦਾਰੀ ਕਰਨ ਲੱਗਦੇ ਸਨ ਨਾ ਕਿਤੇ, ਹਾਂਜੀ, ਤੇ ਉਦੋਂ ਉਹ ਵਹਿੰਦੇ ਸਨ ਕਿ ਮਤਲਬ ਇਹ ਕਿ ਕਈ ਜਿਹੜੇ ਲੋਕ ਨੇ ਜਿਸ ਤਰ੍ਹਾਂ ਅੱਜ ਕੱਲ੍ਹ ਲੋਕੀ ਪਈ ਆਉਂਦੇ ਨੇ ਰਿਜ਼ਕ ਮਰੱਬੇ ਉਹਦੇ ਇੰਨੇ ਨੇ, ਜ਼ਮੀਨ ਉਹਦੀ ਇੰਨੀ ਹੈ, ਕੋਠੀਆਂ ਇੰਨੀਆਂ ਨੇ, ਕਾਰਾਂ ਇੰਨੀਆਂ ਨੇ, ਇਹ ਨਹੀਂ ਵਹਿੰਦੇ ਵੀ ਇਹਨੇ ਕਿਸ ਤਰ੍ਹਾਂ ਕਮਾਈਆਂ ਨੇ, ਕਿਸ ਤਰ੍ਹਾਂ ਲਿਆਂਦੀਆਂ ਨੇ, ਕਿਤੇ ਲੋਕਾਂ ਦਾ ਲਹੂ ਤੇ ਨਹੀਂ ਪੀਤਾ ਇਹਨੇ, ਹਾਂਜੀ, ਇਹ ਕਿਤੇ ਬਗਿਆੜਾ ਵਾਲਾ ਕੰਮ ਤੇ ਨਹੀਂ ਬੰਦੇ ਦੀ ਸ਼ਕਲ 'ਚ ਕਰਦਾ ਪਿਆ। ਉਹ ਲੋਕ ਉਦੋਂ ਵਹਿੰਦੇ ਸਨ ਕਿ ਜਿਹੜਾ ਨਾ ਇਹਦਾ ਦੁੱਧ ਤੇ ਤੁਖਮ ਠੀਕ ਹੈ, ਹਾਂਜੀ, ਔਰ ਇਹਦੀਆਂ ਕਰਤੂਤਾਂ ਠੀਕ ਨੇ, ਇਹ ਜਿਹੜੇ ਕੰਮ ਕਰਦਾ ਇਹਨੇ ਕਦੀ ਕੋਈ ਮੰਦਾ ਕੰਮ ਤੇ ਨਹੀਂ ਕੀਤਾ, ਕੋਈ ਐਸਾ ਕੰਮ ਜਿਹੜਾ ਲੱਜ ਲਾਣ ਬਲੱਜਾ ਕੰਮ ਹੋਵੇ ਉਹ ਤੇ ਨਹੀਂ ਇਹਨੇ ਜ਼ਿੰਦਗੀ 'ਚ ਕੀਤਾ। ਤੇ ਉਹਦੇ ਨਾਲ ਰਿਸ਼ਤੇਦਾਰੀ ਕਰਦੇ ਸਨ। ਤੇ ਦੁੱਧ ਤੇ ਤੁਖਮ ਦੋਵੇਂ ਚੀਜ਼ਾਂ ਹੀ ਵਹਿੰਦੇ ਸਨ। ਉਹ ਲੋਕੀ ਵਹਿੰਦੇ ਸਨ ਇਹਦਾ ਪਿਓ ਜਿਹੜਾ ਇਹਦਾ ਦਾਦਾ ਇਹਨਾਂ ਦਾ ਮਤਲਬ ਹੈ ਕਿ ਉਹ ਕਿਸ ਤਰ੍ਹਾਂ ਦੇ ਸਨ, ਇਹਦੇ ਨਾਨਕੇ ਕਿੱਥੇ ਸਨ। ਫਿਰ ਉਹ ਨਾਨਕਿਆਂ ਨੂੰ ਵੀ ਉਹਨਾਂ ਕੋਲ ਵੀ ਤਸਦੀਕ ਨਾਨਕਿਆਂ ਦੇ ਬਾਰੇ 'ਚ ਵੀ ਕਰਦੇ ਸਨ ਕਿ ਉਹਨਾਂ 'ਚ ਕੋਈ ਭੈੜਾ ਬੰਦਾ ਨਹੀਂ ਸੀ, ਹਾਂਜੀ। ਤੂੰ ਕਿਉਂਕਿ ਜਦੋਂ ਦੁੱਧ ਤੇ ਤੁਖਮ ਠੀਕ ਹੋਵੇ ਨਾ ਜੀ, ਉਹ ਆਂਦੇ ਨੇ ਜੀ ਕੋਈ ਦਾਨਾ ਬੰਦਾ ਗਿਆ ਕਿਤੇ, ਕੋਈ ਉਹਨੇ ਰਿਸ਼ਤੇਦਾਰੀ ਕਰਨੀ ਸੀ ਤੇ ਜਾ ਕੇ ਉਹਨਾਂ ਦੇ ਬਹਿ ਗਿਆ ਡੇਰੇ ਦੇ ਉੱਤੇ, ਹਾਂਜੀ ਜੀ, ਤੇ ਮਤਲਬ ਇਹ ਕਿ ਉਹਨੇ ਆਖਿਆ ਵੀ ਉਹਨੇ ਆਖਿਆ ਜੀ ਮੈਂ ਦੁੱਧ ਲਿਆਉਣਾ ਜੀ ਘਰੋਂ। ਉਹ ਘਰ ਗਿਆ ਤੇ ਉਹਨੇ ਕਾੜਨੀ ਇੱਕ ਪਾਸਿਓਂ ਉਹਦੀ ਬੁੱਢੀ ਨੇ ਫੜ ਲਈ, ਇੱਕ ਪਾਸਿਓਂ ਉਹਨੇ ਫੜ ਲਈ। ਉਹ ਖਿੱਚੇ ਕਿ ਮੈਂ ਕਾੜਨੀ 'ਚੋਂ ਦੁੱਧ ਪਾ ਕੇ ਖੜਨਾ, ਬੁੱਢੀ ਆਖੇ ਮੈਂ ਤੈਨੂੰ ਖੜਨ ਨਹੀਂ ਦੇਣਾ, ਹਾਂਜੀ। ਉਹ ਛਿੱਟਾਂ ਪੈ ਗਈਆਂ ਉਹਦੇ ਕੁੜਤੇ ਤੇ, ਉਹ ਮਤਲਬ ਇਹ ਦੁੱਧ ਤੇ ਉਹ ਲੈ ਹੀ ਆਇਆ ਲੜ ਭਿੜ ਕੇ ਆਪਣੀ ਬੁੱਢੀ ਦੇ ਨਾਲ। ਲੇਕਿਨ ਉਸ ਬੰਦੇ ਨੂੰ ਪਤਾ ਲੱਗ ਗਿਆ ਭਈ ਇਹਨੇ ਘੋਲ ਕੇ ਜਨਾਨੀ ਕੋਲੋਂ ਧੱਕੇ ਨਾਲ ਦੁੱਧ ਆਂਦਾ ਹੈ, ਇਹਨਾਂ ਦੀ ਕਰਤੂਤ ਜਿਹੜੀ ਘਰ ਦੀ ਕਰਤੂਤ ਉਹ ਠੀਕ ਨਹੀਂ, ਉਹਨੇ ਉੱਥੇ ਸਾਕ ਨਾ ਕੀਤਾ, ਹਾਂਜੀ। ਤੋ ਕਰਤੂਤ ਜਿਹੜੀ ਹੈ ਨਾ ਮਤਲਬ ਇਹ ਵੇਖੋ ਨਾ ਤੁਹਾਡੀਆਂ ਕਰਤਾਂ ਤੁਹਾਨੂੰ ਜ਼ਿੰਦਾ ਰੱਖਦੀਆਂ ਨੇ, ਤੁਹਾਡੇ ਕੀਤੇ ਹੋਏ ਕੰਮ ਤੁਹਾਨੂੰ ਜ਼ਿੰਦਾ ਰੱਖਦੇ ਨੇ, ਹਾਂਜੀ। ਔਰ ਲੋਕਾਂ ਦੇ ਕੰਮਾਂ ਨੂੰ ਯਾਦ ਕੀਤਾ ਜਾਂਦਾ ਹੈ, ਕਦੀ ਉਹਨਾਂ ਦੀ ਪਰਸਨਲ ਜ਼ਿੰਦਗੀ ਦੀ ਕੋਈ ਗੱਲ ਹੀ ਨਹੀਂ ਕਰਦਾ। ਇਹ ਕੋਈ ਗੱਲ ਹੀ ਨਹੀਂ ਕਰਦਾ ਵੀ ਉਹ ਰੋਟੀ ਚੰਗੀ ਖਾਂਦਾ ਸੀ ਕਿ ਮਾੜੀ ਖਾਂਦਾ ਸੀ, ਉਹ ਜੁੱਤੀ ਚੰਗੀ ਪਾਉਂਦਾ ਸੀ। ਵੇਖੋ ਨਾ ਜੀ ਅਬਦੁਲ ਸਤਾਰ ਈਦੀ, ਹਾਂਜੀ, ਸਾਰੀ ਉਮਰ 150 ਦੀ ਤੋਂ ਵੱਧ ਮਹਿੰਗੀ ਚੱਪਲੀ ਨਹੀਂ ਪਾਈ, 100 150 200 ਤੋਂ ਮਹਿੰਗਾ ਸੂਟ ਨਹੀਂ ਪਾਇਆ। ਲੇਕਿਨ ਜਿੱਦਣ ਉਹ ਦੁਨੀਆ ਤੋਂ ਗਿਆ ਉਹਦੇ ਤਾਬੂਤ ਨੂੰ ਵੀ 3 ਆਰਮੀ ਚੀਫਾਂ ਨੇ ਸਲੂਟ ਮਾਰਿਆ, ਹਾਂਜੀ। ਤੋ ਇਹਨੂੰ ਆਂਦੇ ਨੇ ਕਿ ਕਰਤੂਤੀ ਜਿਹੜਾ ਨਾ ਬੰਦੇ ਨੂੰ ਕਰਤੂਤਾਂ ਕਰਨੀਆਂ ਚਾਹੀਦੀਆਂ, ਹਾਂਜੀ। ਤੇ ਜਿਹੜਾ ਬੰਦਾ ਕਰਤੂਤਾਂ ਕਰ ਜਾਂਦਾ ਉਹ ਮਰ ਕੇ ਵੀ ਜ਼ਿੰਦਾ ਰਹਿੰਦਾ। ਵਾਹ ਵਾਹ ਲੋ ਜੀ ਪਿਆਰਿਓ, ਬੜਾ ਹੀ ਸੋਹਣਾ ਅਖਾਨ, ਬੜਾ ਮੱਤ ਵਾਲਾ ਭਿਜਵਾਇਆ ਸੀ ਸਾਡਿਆਂ ਮਿੱਤਰਾਂ ਨੇ ਅਮਰੀਕਾ ਤੋਂ, ਬੋਸਟਨ ਤੋਂ, ਚੌਧਰੀ ਇਫਤਖਾਰ ਸਾਹਿਬ ਹੋਰਾਂ ਨੇ। ਅਖਾਨ ਸੀ ਭਈ ਰਿਜ਼ਕ ਨਾ ਵੇਖੀਏ ਕਰਤੂਤ ਵੇਖੀਏ, ਤੇ ਬਹੁਤ ਹੀ ਸੋਹਣਾ ਨਖੇੜਾ ਵੀ ਕੀਤਾ ਬਾਜਵਾ ਸਾਹਿਬ ਹੋਰਾਂ। ਸਾਹਿਬੋ ਕਰਤੂਤ ਪੰਜਾਬੀ ਦਾ ਲਫ਼ਜ਼ ਹੈ ਜਿਹਦਾ ਮਤਲਬ ਉਰਦੂ 'ਚ ਅਸੀਂ ਆਖ ਸਕਦੇ ਹਾਂ ਕਿਰਦਾਰ, ਯਾਨੀ ਬੰਦਾ ਬਾ ਕਿਰਦਾਰ ਹੋਣਾ ਚਾਹੀਦਾ, ਗੱਲਪਾਲ ਹੋਣਾ ਚਾਹੀਦਾ, ਲੱਜਪਾਲ ਹੋਣਾ ਚਾਹੀਦਾ। ਪਿਆਰਿਓ ਸਤਿਯੁਗ ਦੀ ਗੱਲ ਹੈ, ਇਹ ਕਲਾਸਿਕ ਪੰਜਾਬ ਦੀ। ਸਾਡੇ ਵੱਡਕੇ ਜਦੋਂ ਰਿਸ਼ਤੇਦਾਰੀਆਂ ਕਰਦੇ ਸਨ ਤੇ ਉਹ ਇਹ ਵੇਖਦੇ ਸਨ ਕਿ ਇਸ ਖਾਨਦਾਨ ਜਿਹਦੇ ਵੱਲ ਅਸੀਂ ਪੁੱਤਰ ਧੀ ਵਿਆਹੁਣ ਲੱਗੇ ਹਾਂ, ਇਹਨਾਂ ਦੀ ਸ਼ੋਹਰਤ ਕੈਸੀ ਹੈ, ਖੁਸ਼ਬੂ ਕੈਸੀ ਹੈ ਆਲੇ ਦੁਆਲੇ, ਆਪਣੇ ਪਿੰਡ 'ਚ ਆਲੇ ਦੁਆਲੇ ਦੇ ਲਾਗੇਲੇ ਪਿੰਡਾਂ ਦੇ ਵਿੱਚ ਇਹਨਾਂ ਬਾਰੇ ਲੋਕ ਆਖਦੇ ਕੀ ਨੇ।
ਇਹ ਕੋਈ ਨਹੀਂ ਸੀ ਵੇਖਦਾ ਵੀ ਇਹਨਾਂ ਦੇ ਮਰਲੇ ਮਰੱਬੇ ਕਿੰਨੇ ਨੇ ਤੇ ਇਹਨਾਂ ਦੇ ਡੰਗਰ ਕਿੰਨੇ ਇਹਨਾਂ ਬੰਨੇ ਨੇ। ਉਹ ਤੇ ਉਹਨਾਂ ਨੂੰ ਭਾਗ ਹੁੰਦਾ ਨਾ। ਗੱਲ ਤੇ ਇਹ ਵੇ ਕਿ ਉਹਨਾਂ ਦੀ ਕੋਈ ਸ਼ੋਹਰਤ ਵੀ ਅੱਛੀ ਹੈ। ਜਿੱਥੋਂ ਤੁਸੀਂ ਬੱਚੀ ਲੈਣ ਚੱਲੇ ਹੋ ਜਾਂ ਜਿੱਥੇ ਤੁਸੀਂ ਆਪਣੀ ਧੀ ਦੇਣੀ ਹੈ, ਉਦੋਂ ਲੋਕੀ ਵੇਖਦੇ ਸਨ ਕਿ ਇਹਨਾਂ ਦਾ ਕਿਰਦਾਰ ਕੈਸਾ ਹੈ। ਪਰ ਪਿਆਰਿਓ, ਅੱਜ ਜ਼ਮਾਨਾ ਇਹ ਆ ਗਿਆ ਕਿ ਲੋਕੀ ਨਾ ਕਿਸੇ ਦੀ ਨਸਲ ਵੇਖਦੇ ਨੇ, ਨਾ ਉਹ ਬਾਜਵਾ ਸਾਹਿਬ ਵਾਲੀ ਗੱਲ ਕੋਈ ਤੁਖਮ ਤਸੀਰ ਪੁੱਛਦਾ, ਮਿੱਥ ਦਾ, ਗਿਣਦਾ। ਹੁਣ ਤੇ ਇਹ ਵੇਖਦੇ ਨੇ ਕਿ ਇਹਨਾਂ ਦੀ ਮਾਲੀ ਹਸੀਅਤ ਕੀ ਹੈ। ਰੁਪਈਏ ਭਾਵੇਂ ਉਹਨਾਂ ਨੇ ਕਿਸੇ ਵੀ ਰਾਹ ਕਮਾਏ ਹੋਣ, ਜਿਹਦੀ ਮਾਲੀ ਹਸੀਅਤ ਜ਼ਿਆਦਾ ਹੈ, ਮਜ਼ਬੂਤ ਹੈ, ਮੁਸਤਹਕਮ ਹੈ, ਲੋਕੀ ਉਹ ਨਾਲ ਬਾਲ ਬੱਚੇ ਦੀ ਰਿਸ਼ਤੇਦਾਰੀ ਕਰ ਲੈਂਦੇ ਨੇ। ਅਜਿਹਿਆਂ ਲੋਕਾਂ ਨੂੰ ਮੱਤ ਦੇਣ ਵਾਸਤੇ ਸਾਡੇ ਬਜ਼ੁਰਗਾਂ, ਸੂਝਵਾਨਾਂ ਤੇ ਵਿਦਵਾਨਾਂ ਇਹ ਗੱਲ ਬਣਾਈ ਸੀ, ਭਈ ਰਿਜ਼ਕ ਨਾ ਵੇਖੀਏ, ਕਰਤੂਤ ਵੇਖੀਏ। ਪਰ ਅਸੀਂ ਜਿੱਥੇ ਹੋਰ ਬਹੁਤ ਸਾਰੀਆਂ ਮੱਤ ਵਾਲੀਆਂ ਗੱਲਾਂ ਤੋਂ ਹਟ ਗਏ ਹਾਂ, ਡੀ ਟਰੈਕ ਹੋ ਗਏ ਹਾਂ, ਉੱਥੇ ਪਿਆਰਿਓ ਅੱਜ ਮਾਦੀ ਦੌਰ ਹੈ। ਅੱਜ ਅਸੀਂ ਇਸ ਗੱਲ ਦਾ ਵੀ ਪਾਸ ਨਹੀਂ ਰੱਖਦੇ ਜਿਹੜਾ ਕਿ ਸਾਨੂੰ ਰੱਖਣਾ ਚਾਹੀਦਾ। ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਵੇਲਾ ਮੁੱਕ ਗਿਆ ਹੈ। ਲਵਾਂਗੇ ਤੁਹਾਡੇ ਤੋਂ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ